ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 23 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕੇਜਰੀਵਾਲ ਤੋਂ। ਕੇਜਰੀਵਾਲ ਦੇ ਬਾਰੇ ਇਹ ਚਰਚਾ ਸੀ ਜਦੋਂ ਤੋਂ ਰਾਜ ਸਭਾ ਇੱਕ ਸਿਟਿੰਗ ਰਾਜ ਸਭਾ ਮੈਂਬਰ ਤੋਂ ਜ਼ਿਮਨੀ ਚੋਣ ਲੜਾਈ ਗਈ ਤਾਂ ਮਾਇਨੇ ਇਹ ਕੱਢੇ ਗਏ ਕਿ ਰਾਜ ਸਭਾ ਸੀਟ ਖਾਲੀ ਕਰਾਉਣੀ ਹੈ। ਨਹੀਂ ਤਾਂ ਜ਼ਿਮਨੀ ਚੋਣ ਦੀ ਟਿਕਟ ਲੈਣ ਨੂੰ ਤਾਂ 1000 ਬੰਦਾ ਉੱਥੇ ਮਗਰ ਫਿਰਦਾ ਹੋਣਾ ਇਹਨਾਂ ਦੇ, ਤੇ ਤਕਰੀਬਨ ਬਾਹਲੇ ਨਹੀਂ ਤਾਂ ਹੋਰ ਜਿਹੜੇ ਲੀਡਰ ਨੇ, ਚੇਅਰਮੈਨੀਆਂ ਤੇ ਬੈਠੇ ਲੋਕ ਨੇ ਜਾਂ ਹੋਰ ਲੋਕ ਨੇ, ਦਿੱਲੀ ਤੋਂ ਬਥੇਰੇ ਤਿਆਰ ਹੋਣੇ ਆ, ਸੀਐਮ ਹਾਊਸ ਦੇ ਵਿੱਚੋਂ ਬਥੇਰੇ ਤਿਆਰ ਹੋਣੇ ਆ ਕਿ ਸਾਨੂੰ ਲੜਾ ਦਿਓ, ਸਾਨੂੰ ਲੜਾ ਦਿਓ। ਪਰ ਜਦੋਂ ਸਿਟਿੰਗ ਰਾਜ ਸਭਾ ਮੈਂਬਰ ਤੋਂ ਇਹ ਚੋਣ ਲੜਵਾਈ ਗਈ ਤਾਂ ਤੱਤ ਸਾਰੇ ਹੀ ਕੱਢਿਆ ਗਿਆ ਕਿ ਰਾਜ ਸਭਾ ਦੀ ਸੀਟ ਖਾਲੀ ਕਰਾਉਣੀ ਹੈ। ਉਸ ਰਾਜ ਸਭਾ ਦੀ ਸੀਟ ਪਿੱਛੇ ਸਭ ਤੋਂ ਜ਼ਿਆਦਾ ਜੇ ਕੋਈ ਕਾਰਨ ਮੰਨਿਆ ਗਿਆ, ਜੇ ਕਿਸੇ ਦੇ ਨਾਂ ਦੀ ਚਰਚਾ ਹੋਈ ਤਾਂ ਉਹ ਸੀ ਅਰਵਿੰਦ ਕੇਜਰੀਵਾਲ। ਪਰ ਤਾਜ਼ਾ ਖਬਰਾਂ ਦੇ ਮੁਤਾਬਕ ਜਾਂ ਤਾਜ਼ਾ ਚਰਚਾਵਾਂ ਦੇ ਮੁਤਾਬਕ ਕੇਜਰੀਵਾਲ ਨੇ ਰਾਜ ਸਭਾ ਜਾਣ ਤੋਂ ਪੈਰ ਪਿਛਾਂਹ ਖਿੱਚ ਲਿਆ ਜੀ। ਕਾਰਨ ਕੀ ਬਣਿਆ? ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਦੋਂ ਇਹ ਚੋਣ ਦਾ ਜੇ ਮੁੱਢ ਵੀ ਨਹੀਂ ਵੱਜਿਆ ਸੀ, ਚੋਣ ਕਮਿਸ਼ਨ ਨੇ ਕੋਈ ਅਜੇ ਭਾਵ ਵੀ ਨਹੀਂ ਕੱਢੀ ਸੀ ਕਿ ਚੋਣ ਕਦੋਂ ਹੋਣੀ ਹੈ, ਉਸ ਸਮੇਂ ਹੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਨਾਮ ਬਤੌਰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਕੀਤਾ ਸੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਇਹ ਅਰਵਿੰਦ ਕੇਜਰੀਵਾਲ ਨੇ ਕਿੰਨਾ ਸਮਾਂ ਵੀ ਲੁਧਿਆਣੇ 'ਚ ਬਿਤਾਇਆ, ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਰਹੇ। ਫਿਰ ਚੋਣਾਂ ਤੋਂ ਐਲਾਨ ਤੋਂ ਬਾਅਦ ਵੀ ਲੁਧਿਆਣੇ 'ਚ ਵਿਚਰਦੇ ਰਹੇ, ਰੈਲੀਆਂ, ਧਰਨੇ, ਪ੍ਰਦਰਸ਼ਨ, ਸਾਰਾ ਕੁਝ, ਵੋਟ ਮੰਗ, ਸਾਰਾ ਕੁਝ ਕੀਤਾ। ਸੋ ਸਾਰੇ ਦੇ ਵਿੱਚੋਂ ਇੱਕ ਨੈਰੇਟਿਵ ਖੜਾ ਹੋ ਗਿਆ ਸੀਗਾ ਕਿ ਵੀ ਅਰਵਿੰਦ ਕੇਜਰੀਵਾਲ ਖੁਦ ਰਾਜ ਸਭਾ ਜਾਣ ਲਈ ਕਰ ਰਹੇ। ਠੀਕ ਹੈ ਜੀ। ਇੱਕ ਤਾਂ ਉਹ ਸਰਗਰਮ ਸਿਆਸਤ 'ਚ ਰਹਿਣਗੇ, ਰਾਸ਼ਟਰੀ ਸਿਆਸਤ 'ਚ ਰਹਿਣਗੇ, ਨਰਿੰਦਰ ਮੋਦੀ ਦੇ ਆਮੋ ਸਾਹਮਣਾ ਹੁੰਦਾ ਰਹੂਗਾ, ਰਾਜ ਸਭਾ 'ਚ ਜਾਣਗੇ, ਲੋਕ ਸਭਾ ਦੇ ਤੇ ਰਾਜ ਸਭਾ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ, ਦਿੱਲੀ ਦੀ ਸਿਆਸਤ ਦੇ ਨੇੜੇ ਰਹਿਣਗੇ। ਫਿਰ ਇਹ ਵੀ ਹੈ ਕਿ ਚਲੋ ਦਿੱਲੀ 'ਚ ਜਿਹੜਾ ਬੰਗਲੋ ਹੈ ਹੁਣ, ਚਾਹੇ ਉਹ ਮਤਲਬ ਕਿ ਉੱਧਰੋਂ ਮਿਲਿਆ ਹੋਇਆ ਇਹਨਾਂ ਲਵਲੀ ਵਾਲੇ ਦੇ ਉੱਤੇ ਰਹਿ ਰਹੇ ਨੇ, ਫਿਰ ਚੱਲ ਆਪਣੇ ਨਾਂ ਤੇ ਅਲਾਟ ਹੋ ਜਾਊਗਾ। ਇਹ ਸਾਰੀ ਫਿਰ ਬੇਸ਼ੱਕ ਮਤਲਬ ਕਿ ਹੁਣ ਇਹ ਹੈ ਕਿ ਝੂਟਾ ਤਾਂ ਪੰਜਾਬ ਵਾਲੇ ਚੌਪਰ 'ਚ ਮਿਲਦਾ, ਪਰ ਚਲੋ ਗੱਡੀਆਂ ਗੁੱਡੀਆਂ ਆਪਣੀਆਂ, ਸਿਕਿਉਰਿਟੀ ਖਾਸਾ ਕੁਝ ਮਿਲ ਜੂਗਾ। ਸੋ ਇੱਕ ਤਰ੍ਹਾਂ ਨਾਲ ਇਹ ਮੰਨਿਆ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਲਈ ਹੀ ਇਹ ਬਰੀ ਲਈ ਜਾ ਰਹੀ ਹੈ। ਨਹੀਂ, ਮੌਜੂਦਾ ਰਾਜ ਸਭਾ ਮੈਂਬਰ ਨੂੰ ਲੜਾਉਣ ਦੀ ਕੀ ਲੋੜ ਸੀ? ਕਿਸੇ ਵੀ ਵਿਅਕਤੀ ਨੂੰ ਲੜਾਇਆ ਜਾ ਸਕਦਾ ਸੀ ਜੀ। ਸਹੀ। ਪਰ ਇਹ ਸਾਰਾ ਕੁਝ ਇਸੇ ਤਰ੍ਹਾਂ ਸੀ ਕਿ ਅਰਵਿੰਦ ਕੇਜਰੀਵਾਲ ਹੀ ਰਾਜ ਸਭਾ ਜਾਣਗੇ ਜੀ। ਪਰ ਜਿਉਂ-ਜਿਉਂ ਲੁਧਿਆਣਾ ਜ਼ਿਮਨੀ ਚੋਣ ਦਾ ਖਾੜਾ ਭਖਿਆ, ਤਿਉਂ-ਤਿਉਂ ਇਹ ਮੁੱਦਾ ਹਾਵੀ ਹੋਣ ਲੱਗ ਪਿਆ ਕਿ ਇੱਕ ਤਾਂ ਜੀ ਦਿੱਲੀ ਬਨਾਮ ਪੰਜਾਬ ਬਣਾਓ ਇਹਨੂੰ, ਠੀਕ ਹੈ, ਚੋਣ ਨੂੰ। ਜਿਹਦਾ ਅਸਰ ਦੇਖਿਆ ਵੀ 10,000 ਦੀ ਜਿੱਤ, ਠੀਕ ਹੈ, ਜਿੱਤ ਹੈ, ਚਾਹੇ ਇੱਕ ਵੋਟ ਨਾਲ ਹੋਵੇ, ਪਰ 10,000 ਦੀ ਜਿੱਤ ਕਿੰਨੀ ਕੁ ਮਾਇਨੇ ਰੱਖਦੀ ਹੈ। ਉਹ ਵੀ ਸੱਤਾਧਾਰੀ ਧਿਰਦੀ ਜਿਹਨੇ ਸਾਰੀ ਤਾਕਤ ਝੋਂਕੀ ਹੋਵੇ, ਸਾਰੀ ਮਸ਼ੀਨਰੀ ਲਾਈ ਹੋਵੇ, ਸਾਰਾ ਟਰੱਕਾਂ ਦੇ ਡੀਪੂਆਂ ਦੇ ਮੂੰਹ ਖੋਲਤੇ ਹੋਣ। ਸੋ ਇਸ ਲਈ ਇਹਦਾ ਮਤਲਬ ਜਿੱਦਾਂ ਲੁਧਿਆਣੇ ਦੇ ਵਿੱਚ ਚੋਣ ਭਖਦੀ ਗਈ, ਤਰੀਕ ਨੇੜੇ ਆਉਂਦੀ ਗਈ, ਤਿਉਂ ਇਹ ਮੁੱਦਾ ਹਾਵੀ ਹੁੰਦਾ ਗਿਆ ਕਿ ਜੀ ਇਹ ਦਿੱਲੀ ਵਾਲੇ ਕਬਜ਼ਾ ਕਰ ਰਹੇ ਨੇ, ਦਿੱਲੀ ਵਾਲੇ ਕੰਟਰੋਲ ਕਰ ਰਹੇ ਨੇ, ਦਿੱਲੀ ਬਨਾਮ ਪੰਜਾਬ ਹੈ ਜੀ, ਇਹ ਬਾਹਰੀ ਨੇ ਜੀ। ਤੇ ਉਹਦੇ ਨਾਲ ਰਾਜ ਸਭਾ ਦਾ ਮੁੱਦਾ ਕਿ ਜੀ ਪਹਿਲਾਂ ਹੀ ਇੱਥੋਂ ਜੀ ਵੇਚ ਕੇ ਗਏ ਨੇ ਜੀ, ਸੀਟਾਂ ਵੇਚਤੀਆਂ ਸੀ ਜਿਨ੍ਹਾਂ ਨੇ ਪੰਜਾਬ ਦਾ। ਦੱਸੋ ਜੀ ਕਿਹੜਾ ਸਹੀ ਮਾਇਨੇ 'ਚ ਬੰਦਾ ਜੀ? ਚਲੋ ਇੱਕ ਸੰਤ ਬਲਵੀਰ ਸਿੰਘ ਸੀਂਚਲ ਦੇ ਜੇ ਉਸ ਕੋਟੇ 'ਚ ਮੰਨ ਵੀ ਲਓ, ਬਾਕੀ ਕਿੰਨੇ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ ਜੀ, ਕੀ ਪੰਜਾਬ ਲਈ ਬੋਲਦੇ ਨੇ ਜੀ, ਜਾਂ 2-3 ਤਾਂ ਹੈ ਹੀ ਬਾਹਰੋਂ ਦਿੱਲੀ ਵਾਲੇ ਨੇ ਜੀ। ਸੋ ਇਹ ਸਾਰੇ ਮੁੱਦਾ ਲੁਧਿਆਣਾ 'ਚ ਵਿਰੋਧੀ ਧਿਰਾਂ ਨੇ ਖੂਬ ਹਵਾ ਦਿੱਤੀ ਹੈ। ਇਹ ਸਾਰੀਆਂ ਚੀਜ਼ਾਂ ਅਸਰ ਕਰ ਗਈਆਂ। ਉਹਦਾ ਅਸਰ ਸਾਨੂੰ ਚੋਣ ਪ੍ਰਚਾਰ 'ਚ ਵੀ ਦਿਖਿਆ। ਅਖੀਰਲੇ 3-4 ਦਿਨ ਕੇਜਰੀਵਾਲ ਕਿਤੇ ਨਹੀਂ ਦਿਖੇ ਹਫ਼ਤਾ,
ਥੋੜਾ ਪਿਛਾਂ ਵੀ ਹਟੇ। ਅਖੀਰਲੇ ਦਿਨ ਕੱਲਾ ਮਨੀਸ਼ ਸਿਸੋਦੀਆ ਆਏ ਇੱਕ ਰੋਡ ਸ਼ੋਅ ਕਰਨ, ਭਗਵੰਤ ਮਾਨ ਤਹਿਸੀਲ 'ਚ ਬਾਹਰ ਹੋ ਗਏ ਸੀ ਇੱਕ ਵਾਰ ਤਾਂ। ਸੋ ਇਹ ਸਾਰੀ ਸਥਿਤੀ ਕਿਤੇ ਨਾ ਕਿਤੇ ਬਿਆਨ ਕਰਦੀ ਹੈ ਕਿ ਦਿੱਲੀ ਬਨਾਮ ਪੰਜਾਬ ਵਾਲਾ ਮੁੱਦਾ ਤੇ ਕੇਜਰੀਵਾਲ ਨੂੰ ਇਹ ਲੱਗਣਾ ਕਿ ਕਿਤੇ ਇਹੀ ਨਾ ਸਾਡੇ 27 ਦੇ ਲਈ ਮੁਸ਼ਕਲ ਬਣ ਜਾਵੇ ਮੇਰੀ ਰਾਜ ਸਭਾ ਜਾਣਾ ਹੀ। ਸੋ ਇਹ ਸਾਰੀ ਪ੍ਰਕਿਰਿਆ ਚੋਂ ਕੇਜਰੀਵਾਲ ਨੇ ਪਿਛਾਂ ਪਿਆਰ ਖਿੱਚਣੇ ਕਹਿੰਦੇ ਤੈਅ ਕਰ ਲਏ। ਬਕਾਇਦਾ ਤੌਰ ਤੇ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਸੰਜੀਵ ਅਰੋੜਾ ਨੂੰ ਵਧਾਈ ਦੇਣ ਦੇ ਲਈ ਦਿੱਲੀ ਦੇ ਵਿੱਚ ਬੁਲਾਈ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਸਵਾਲ ਦੇ ਜਵਾਬ 'ਚ ਖੁਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ। ਠੀਕ ਹੈ। ਤੇ ਹੁਣ ਇਹ ਤੋਂ ਬਾਅਦ ਕਿਤਾ ਕੁਛ ਨਹੀਂ ਗਾ ਜੀ, ਅਗਲੇ ਦਾ ਖੁਦ ਦਾ ਬਿਆਨ ਆ ਗਿਆ, ਮੀਡੀਆ ਦੇ ਸਾਹਮਣੇ ਆ ਗਿਆ, ਮੈਂ ਰਾਜ ਸਭਾ ਨਹੀਂ ਜਾ ਰਿਹਾ। ਉਹ ਤੋਂ ਬਾਅਦ ਹੁਣ ਕਈਆਂ ਨੂੰ ਉਮੀਦ ਜਾਗੀ ਹੋਣੀ, ਉਹ 'ਚ ਪੰਜਾਬ ਵਾਲੇ ਵੀ ਹੋਣੇ, ਉਹ 'ਚ ਦਿੱਲੀ ਵਾਲੇ ਵੀ ਹੋਣੇ, ਉਹ 'ਚ ਕੁਝ ਹੋਰ ਚਹੇਤੇ ਵੀ ਹੋਣੇ, ਹੈ ਨਾ, ਕੋਈ ਪਹਿਲਾਂ ਕਿਸੇ ਅਹੁਦੇ ਤੇ ਬੈਠਿਆਂ ਨੂੰ ਵੀ ਹੋਣਾ ਕਿ ਸਾਨੂੰ ਭੇਜ ਦਿਓ। ਹਾਂਜੀ ਹਾਂਜੀ ਬਿਲਕੁਲ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ ਨਾਲ ਜਿਹੜੀ ਅਗਲੀ ਲਾਈਨ ਕਹੀ ਉਹ ਗੌਰ ਨਾਲ। ਠੀਕ ਹੈ। ਉਹ ਕਹਿੰਦੇ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ, ਰਾਜ ਸਭਾ ਕੌਣ ਜਾਏਗਾ ਇਹ ਸਾਡੀ ਕਾਰਜਕਾਰਨੀ, ਸਾਡੀ ਵਰਕਿੰਗ ਕਮੇਟੀ ਫੈਸਲਾ ਕਰੇ। ਠੀਕ ਹੈ। ਜੇ ਉਹਨਾਂ ਦੀ ਕਮੇਟੀ ਫੈਸਲਾ ਕਰੇਗੀ, ਜੇ ਕਮੇਟੀ ਕੱਲ ਨੂੰ ਕਹਿ ਦੇਵੇ ਜੀ ਕੇਜਰੀਵਾਲ ਜੀ ਹੱਥ ਦੱਸੋ ਤੁਹਾਨੂੰ ਭੇਜਣਾ, ਫਿਰ ਉਹ ਇਹ ਕਹਿਣਗੇ ਜੀ ਮੈਂ ਤਾਂ ਨਹੀਂ ਜਾਣਾ ਚਾਹੁੰਦਾ ਸੀ, ਫਿਰ ਕਮੇਟੀ ਦਾ ਫੈਸਲਾ ਮੈਨੂੰ ਮੰਨਣਾ ਪਊਗਾ। ਕੀ ਇਹ ਤਰੀਕਾਕਾਰ ਅਪਣਾਇਆ ਗਿਆ? ਜੀ ਜੀ। ਜੇ ਕੱਲ ਨੂੰ ਕਮੇਟੀ ਕਹਿ ਦੇਵੇ ਜੀ ਸੁਨੀਤਾ ਕੇਜਰੀਵਾਲ ਜੀ ਵੀ ਸਰਕਾਰ ਸਿਆਸਤ ਨੇ, ਉਹਨਾਂ ਨੂੰ ਭੇਜ ਦਿੱਤਾ ਜਾਵੇ। ਦੇਖੋ, ਜੇ ਕੋਠੀ ਕੇਜਰੀਵਾਲ ਜੀ ਨੂੰ ਅਲਾਟ ਹੋਊਗੀ ਤਾਂ ਸੁਨੀਤਾ ਕੇਜਰੀਵਾਲ ਜੀ ਵੀ ਉੱਥੇ ਹੀ ਰਹਿਣਗੇ, ਵਿੱਚ ਹੀ ਰਹਿਣਗੇ। ਸਹੀ। ਤੇ ਜੇ ਸੁਨੀਤਾ ਕੇਜਰੀਵਾਲ ਜੀ ਨੂੰ ਅਲਾਟ ਹੋਊਗੀ ਤਾਂ ਵੀ ਕੇਜਰੀਵਾਲ ਜੀ ਉੱਥੇ ਰਹਿਣਗੇ। ਜੇ ਗੱਡੀਆਂ ਉਹਦੇ ਨਾਂ ਤੇ ਹੋਣਗੀਆਂ, ਝੂਟੇ ਉਹ ਵੀ ਲੈਣਗੇ। ਜੇ ਇੱਥੇ ਚੌਪਰ ਭਗਵੰਤ ਮਾਨ ਦੇ ਨਾਂ ਤੇ ਹੋਵੇ ਪੰਜਾਬ ਦਾ, ਉਹ 'ਚ ਕੇਜਰੀਵਾਲ ਝੂਟਾ ਲੈ ਸਕਦੇ ਨੇ, ਆਪਣੀ ਘਰਵਾਲੀ ਦੀ ਗੱਡੀਆਂ 'ਚ ਝੂਟਾ ਕਿਉਂ ਨਹੀਂ ਲੈ ਸਕਦੇ? ਸੋ ਇਸ ਲਈ ਇਹ ਵੀ ਇੱਕ ਚਰਚਾ ਤੁਰੀ। ਪਰ ਜੇ ਕੇਜਰੀਵਾਲ ਹੋਰਾਂ ਨੇ ਆਪਣਾ ਨਾਮ ਪਿੱਛੇ ਹਟਾਇਆ, ਫਿਰ ਸੁਨੀਤਾ ਕੇਜਰੀਵਾਲ ਵੀ ਨਹੀਂ ਜਾਣਗੇ, ਫਿਰ ਤਾਂ ਫਰਕ ਹੀ ਨਹੀਂ ਕੋਈ ਜੀ। ਫਿਰ ਇਹ ਤੋਂ ਬਾਅਦ ਇਹ ਪਹਿਲੂ ਵੀ ਤੁਰਿਆ ਕਿ ਉਹਦਾ ਫਿਰ ਬਦਲ ਮਨੀਸ਼ ਸਿਸੋਦੀਆ ਜਾਂ ਵਿਪਲ ਕੁਮਾਰ ਹੋ ਸਕਦੇ ਨੇ। ਮਨੀਸ਼ ਸਿਸੋਦੀਆ ਦੀ ਪਾਰਟੀ ਨੂੰ, ਕੇਜਰੀਵਾਲ ਨੂੰ ਕੁਰਬਾਨੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇਹਦੇ ਕਰਕੇ ਉਹ ਫਸਿਆ ਜੀ, ਜੇਲ੍ਹ ਗਿਆ ਜੀ, ਇਹਦੇ ਲਈ ਸਾਰਾ ਕੁਛ ਕੀਤਾ ਜੀ, ਇਸੇ ਲਈ ਉਹਨੂੰ ਇਨਾਮ ਵਜੋਂ ਪੰਜਾਬ ਦਾ ਇੰਚਾਰਜ ਲਾਇਆ। ਬਾਕੀ ਸਾਰੇ ਤੌਰ ਤੇ ਹੁਣ ਉਸੇ ਇਨਾਮ ਚੋਂ ਕਹਿੰਦੇ ਜੀ ਰਾਜ ਸਭਾ ਦਿੱਤੀ ਜਾ ਸਕਦੀ। ਠੀਕ ਹੈ। ਦੂਸਰੇ ਕਹਿੰਦੇ ਵਿਪਲ ਕੁਮਾਰ ਲਈ ਪਹਿਲਾਂ ਦਿੱਲੀ 'ਚ ਕੋਸ਼ਿਸ਼ ਹੋ ਚੁੱਕੀ ਹੈ। ਸਵਾਤੀ ਮਾਲੀਵਾਲ ਦਾ ਅਸਤੀਫਾ ਮੰਗ ਕੇ ਉਹਦੇ ਨਾਲ ਉਹਦੀ ਥਾਂ ਤੇ ਰਾਜ ਸਭਾ ਭੇਜਣ ਦੀ ਕੋਸ਼ਿਸ਼ ਹੋਈ ਹੈ। ਸੋ ਹੁਣ ਉਹ ਕੋਸ਼ਿਸ਼ ਨੂੰ ਹੀ ਪੂਰਾ ਕੀਤਾ ਜਾਊਗਾ ਕਿ ਚਲੋ ਜੀ ਹੁਣ ਸੰਜੀਵ ਅਰੋੜਾ ਦਾ ਅਸਤੀਫਾ ਆ ਜਾਊਗਾ, ਕਿਉਂਕਿ ਵਾਅਦਾ ਕੀਤਾ ਹੋਇਆ ਮੰਤਰੀ ਬਣਾਉਣਾ। ਮੈਨੂੰ ਨਹੀਂ ਪਤਾ ਹੁਣ ਮੰਤਰੀ ਬਣਨ ਤੋਂ ਬਾਅਦ ਅਸਤੀਫਾ ਦੇਣਗੇ ਕਿ ਇਹਨਾਂ ਨੂੰ ਯਕੀਨ ਕਰ ਲੈਣਗੇ ਕਿ ਚਲੋ ਐਮਐਲਏ ਤਾਂ ਬਣੇ ਗਿਆ, ਹੁਣ ਦੇ ਦੇਣਗੇ ਅਸਤੀਫਾ। ਸੋ ਇਸ ਲਈ ਉਹਨਾਂ ਦੇ ਅਸਤੀਫੇ ਤੋਂ ਬਾਅਦ ਹੀ ਸੀਟ ਖਾਲੀ ਹੋਣੀ ਅਜੇ ਵੀ, ਤੇ ਫਿਰ ਉਹ ਕੀ ਵਿਪਲ ਕੁਮਾਰ। ਸੋ ਜਿੱਥੇ ਇਹ ਸਾਰੀਆਂ ਚਰਚਾਵਾਂ ਨੇ, ਉੱਥੇ ਇੱਕ ਮਹੀਨ ਜੀ ਚਰਚਾ ਇਹ ਵੀ ਤੁਰ ਪਈ ਆ ਕਿ ਜੇ ਪਹਿਲਾਂ ਵੇਚੀਆਂ ਜਾ ਸਕਦੀਆਂ ਨੇ ਸੀਟਾਂ, ਫਿਰ ਇੱਕ ਸੀਟ ਵੇਚ ਲੈਣਗੇ ਖਬਰ। ਸੋ ਇੱਥੋਂ ਤੱਕ ਦੀਆਂ ਮਤਲਬ ਇਹ ਵੀ ਤਾਨੇ ਮਿਹਣੇ ਆਮ ਆਦਮੀ ਪਾਰਟੀ ਨੂੰ ਸੁਣਨੇ ਪੈ ਰਹੇ ਨੇ। ਉਹ ਕਹਿੰਦੇ ਜੀ ਪਹਿਲਾਂ ਤੇ 3-4 ਸੀਟਾਂ ਵੇਚੀ ਸੀ ਰਾਜ ਸਭਾ ਦੀ ਸੱਤਾ ਚੋਂ, ਇੱਕ ਫੇਰ ਵੇਚ ਲੈਣਗੇ ਦੁਬਾਰਾ। ਸੋ ਇੱਕ ਸੀਟ 2 ਵਾਰ ਵਿਕ ਲਈ, ਫੇਰ ਕੀ ਹੋ ਗਿਆ? ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕੀ ਕੇਜਰੀਵਾਲ ਨੇ ਪੱਕਾ ਮਨ ਬਣਾ ਲਿਆ ਪਿੱਛੇ ਹਟਣ ਦਾ, ਜਾਂ ਉਹਨਾਂ ਨੇ ਬਾਇਆ ਕਮੇਟੀ ਆਉਣ ਦਾ ਮਨ ਬਣਾਇਆ? ਇਹ ਆਉਂਦੇ 2 ਦਿਨਾਂ 'ਚ ਸਪਸ਼ਟ ਹੋ ਜਾਊਗਾ। ਜੀ ਬਿਲਕੁਲ। ਦੇਖੋ, ਜੇ ਵੈਸੇ ਤਾਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਬੰਦੇ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ, ਚਾਹੇ ਪੰਜਾਬ ਦੇ ਨਾਲ ਜੁੜਿਆ, ਪਾਰਟੀ ਦੇ ਨਾਲ ਜੁੜਿਆ। ਵੈਸੇ ਸਿਆਸੀ ਪਾਰਟੀਆਂ ਤੇ ਇਹ ਵੀ ਨਹੀਂ ਇਤਬਾਰ ਕੀਤਾ ਜਾ ਸਕਦਾ, ਜਿਵੇਂ ਵੇਚਣ ਦੀ ਪਹਿਲਾਂ ਚਰਚਾ ਚੱਲੀ ਸੀ ਤੇ ਹੁਣ ਖਬਰਾਂ ਕੋਈ ਅੰਦਰ ਖਾਤੇ ਕੋਈ ਗੱਲ ਚੱਲ ਰਹੀ ਹੋਵੇ। ਪਰ ਮਨੀਸ਼ ਸਿਸੋਦੀਆ, ਚਲੋ ਕੇਜਰੀਵਾਲ ਇਹ ਇੱਕ ਪੋਲੀਟੀਸ਼ੀਅਨ ਤਾਂ ਹੈਗੇ ਨੇ, ਇਹਨਾਂ ਨੇ ਪੋਲੀਟਿਕਸ ਦੇ ਵਿੱਚ ਇੱਕ ਜਿਹੜੀ ਮੇਨ ਸਟ੍ਰੀਮ ਦੀ ਪੋਲੀਟਿਕਸ ਤਾਂ ਕੀਤੀ ਹੈ। ਪਰ ਵਿਪਲ ਕੁਮਾਰ ਵਰਗੇ ਲੋਕ ਜਿਹੜੇ ਦਫ਼ਤਰੀ ਸੀ, ਜਿਨ੍ਹਾਂ ਦਾ ਕੰਮ ਹੀ ਜਿਵੇਂ ਗੱਡੀ ਤੇ ਬੈਠਣ ਸੀਟ ਤੇ ਪਹਿਲਾਂ ਸਾਫਾ ਮਾਰਨ ਵਾਲੀ ਗੱਲ ਆ, ਵੀ ਉਹੋ ਜਿਹੇ ਲੋਕ ਅਨਾੜੀ ਬੰਦੇ, ਨਾ ਜਿਹਨੂੰ ਪੰਜਾਬ ਦੀ ਸਮਝ, ਨਾ ਦਿੱਲੀ ਦੀ ਸਮਝ, ਨਾ ਪੋਲੀਟਿਕਸ ਦੀ ਸਮਝ, ਨਾ ਕੋਈ ਮਸਲੇ ਦੇ ਵਿੱਚ ਕਿਤੇ ਕੋਈ ਸਟੇਟਮੈਂਟ, ਨਾ ਕਿਤੇ ਕੋਈ ਹਾਜ਼ਰੀ, ਨਾ ਕਿਤੇ ਕੋਈ ਸੰਘਰਸ਼, ਸਿਰਫ ਇਹੀ ਨਾਮ ਕਿ ਇਹ ਸਾਹਿਬ ਦੀ ਕੁੰਜੀ ਫੜਦਾ ਰਿਹਾ, ਉਹਦਾ ਦਫ਼ਤਰ ਖੋਲਦਾ ਰਿਹਾ, ਇਹ ਦਰਬਾਨ ਹੈ, ਇੱਕ ਵਫਾਦਾਰ ਹੈ, ਸਿਰਫ ਇੰਨੀ ਗੱਲ ਪਿੱਛੇ ਜੀ। ਅਗਲੀ ਗੱਲ ਕਰੀਏ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਦੇ ਇੱਕ ਪਹਿਲੂ ਦੇ ਬਾਰੇ। 3 ਉਮੀਦਵਾਰ ਤਾਂ ਉਹ ਨੇ ਜਿਨ੍ਹਾਂ ਨੂੰ ਆਪ ਨੇ ਹਰਾਤਾ, ਪਰ ਕਹਿੰਦੇ 10 ਉਮੀਦਵਾਰਾਂ ਨੂੰ ਤਾਂ ਨੋਟਾ ਨਹੀਂ ਹਰਾਤਾ ਜੀ। ਰਵੀਨ ਜੀ, ਜਦੋਂ ਆਪਾਂ ਇਹਦੀ ਸਮੀਖਿਆ ਕਰ ਰਹੇ ਹੁੰਦੇ ਸੀ ਵੋਟਾਂ ਪੈਣ ਤੋਂ ਬਾਅਦ ਵੀ, ਹਾਂਜੀ, ਤਾਂ ਮੈਂ ਇੱਕ ਗੱਲ ਵਾਰ-ਵਾਰ ਕਹਿੰਦਾ ਰਿਹਾ ਕਿ 90,000 ਵੋਟ ਪੋਲ ਹੋਈ ਹੈ, 51.33% ਵੋਟ ਪੋਲ ਹੋਈ ਹੈ। ਹਾਂਜੀ, ਤੇ ਇਹਦਾ ਮਤਲਬ ਅੱਧੀ ਕੁ ਵੋਟ ਹੈ, ਤੇ 1,75,000 ਕੁਛ ਵੋਟ ਹੈ, 1,75,469 ਵੋਟ ਹੈ, ਤੇ ਉਹ ਚੋਂ 90,000 60-70 ਵੋਟਾਂ ਪੋਲ ਹੋਈਆਂ। ਸੋ ਇਹ 90,000 ਦੇ ਵਿੱਚੋਂ ਆਪਾਂ ਗੱਲ ਕਰ ਰਹੇ ਸੀ ਕਿ ਬੀਜੇਪੀ ਨੇ ਤਾਂ ਆਪਣੇ ਆਪ ਹੀ ਤੈਅ ਕਰ ਲਿਆ ਕਿ ਸਾਨੂੰ ਤਾਂ 20,000 ਆ ਰਹੀ ਹੈ, ਜੇਕਰ ਆਪਾਂ ਪਹਿਲਾਂ ਕਰ ਚੁੱਕੇ ਹਾਂ ਆਪਣੇ ਦਰਸ਼ਕਾਂ ਨੂੰ।
ਤੇ ਇਸੇ ਤਰ੍ਹਾਂ 10,000 ਦਾ ਅਕਾਲੀ ਦਲ ਦਾ ਅੰਕੜਾ ਮੰਨਿਆ ਜਾ ਰਿਹਾ ਸੀ। ਜੀ, ਇਹ ਜੀ। 90,000 ਚੋਂ 30,000 ਹੀ ਨਿਕਲ ਗਈ ਹੂੰ ਤੇ 60,000 ਦੇ ਵਿੱਚ ਸਿੱਧਾ ਮੁਕਾਬਲਾ ਹੋਏਗਾ, ਆਮੋ ਸਾਹਮਣੇ ਦਾ ਹੋਏਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ। ਬਾਕੀਆਂ ਦੇ ਹਿੱਸੇ ਕੀ ਆਉਣ? ਔਰ ਬਿਲਕੁਲ ਨਤੀਜੇ ਇਸ ਹਿਸਾਬ ਨਾਲ ਹੈ ਕਿ ਬਾਕੀਆਂ ਦੇ ਹਿੱਸੇ ਕੁਝ ਵੀ ਨਹੀਂ ਆਇਆ। ਚੌਥੇ ਨੰਬਰ ਤੇ ਰਹੀ ਜੀ ਅਕਾਲੀ ਦਲ ਜੀ ਦਾ। ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਇਹਦੀ ਪੋਜੀਸ਼ਨ ਇੱਥੇ ਕਿ ਬਣਨੀ ਆ, ਜਦੋਂ ਕਿ ਸੱਟਾ ਬਾਜ਼ਾਰ ਤਾਂ ਬੀਜੇਪੀ ਨੂੰ ਦੂਆ ਨੰਬਰ ਦੇ ਰਿਹਾ ਸੀ, ਪਰ ਆਪਾਂ ਕਹਿੰਦੇ ਰਹੇ ਹਾਂ ਕਿ ਮੁਕਾਬਲਾ ਆਮ ਆਦਮੀ ਬਨਾਮ ਵਿਰੋਧੀ ਧਿਰ ਕਾਂਗਰਸ ਦਾ ਹੀ ਹੈ। ਔਰ ਚੌਥੇ ਨੰਬਰ ਤੇ ਆਏ 8203 ਵੋਟਾਂ ਲੈ ਕੇ, ਮਤਲਬ 10,000 ਦਾ ਅੰਕੜਾ ਵੀ ਛੂ ਨਹੀਂ ਸਕੇ। ਪਿਛਲੀ ਵਾਰ ਨਾਲੋਂ ਵੋਟ ਵੀ 13% ਘੱਟ ਹੈ। ਪਿਛਲੀ ਵਾਰ ਮੈਂ ਨਾ ਮਸ਼ਿੰਦਰ ਗਰੇਵਾਲ 10,000 ਵੋਟ ਲੈ ਗਏ ਸੀ। ਇਸ ਵਾਰ ਪਰਉਪਕਾਰ ਸਿੰਘ 8203 ਵੋਟ 8,000 ਦੇ ਗੇੜ ਚ ਰਹੇ। ਤੀਸਰੇ ਨੰਬਰ ਤੇ ਆਏ ਜੀ ਜੀਵਨ ਗੁਪਤਾ ਬੀਜੇਪੀ ਦੇ। ਦੇਰ ਨਾਲ ਟਿਕਟ ਮਿਲੀ, ਪਰ ਉਹ ਤੋਂ ਬਾਵਜੂਦ ਵੀ ਸਰਗਰਮੀ ਅਜਿਹੀ ਫੜੀ ਕਿ ਕਦੇ ਮੁਕਾਬਲੇ 'ਚ ਨਜ਼ਰ ਆਉਂਦੇ ਸੀ, ਕਦੇ ਮੁਕਾਬਲੇ ਨੂੰ ਤਿਕੋਣਾ ਬਣਾਉਂਦੇ ਨਜ਼ਰ ਆਉਂਦੇ ਸੀ, ਕਦੇ ਕਿਸੇ ਪਲੜੇ 'ਚ ਧੁਲਦੇ ਨਜ਼ਰ ਆਉਂਦੇ ਸੀ। ਇੱਥੇ RSS ਦਾ ਰੋਲ ਖਾਸਾ ਰਿਹਾ। ਸਹੀ ਹੈ। ਤੇ ਇਹਦੇ ਲਈ ਬੇਸ਼ੱਕ ਤੁਸੀਂ ਜੇ ਲੋਕ ਸਭਾ ਚੋਣਾਂ ਦੇ ਹਾਲਾਂ ਦੇਖੋਗੇ ਫਿਰ ਤਾਂ ਬੀਜੇਪੀ ਬਹੁਤ ਪਛੜ ਗਈ। ਉੱਥੇ 18,000 ਦੀ ਲੀਡ ਸੀ ਬਿੱਟੂ ਦੀ, ਪਰ ਨਾ ਜੀਵਨ ਗੁਪਤਾ ਬਿੱਟੂ ਨੇ ਤੇ ਨਾ ਹੀ ਮਤਲਬ ਸਾਹਮਣੇ ਬਾਕੀ ਉਮੀਦਵਾਰਾਂ 'ਚ ਕੋਈ ਰਾਜਾ ਬੜਿੰਗ ਸੀ। ਸੋ ਇਸ ਲਈ ਉਸ ਤਰ੍ਹਾਂ ਦੀ ਟਸਲ ਵਾਲਾ ਮੁਕਾਬਲਾ ਨਹੀਂ ਸੀ। ਬੀਜੇਪੀ ਸਿਰਫ ਆਪਣੀ ਪੈਂਟ ਬਚਾਉਣ ਲਈ ਜਾਂ ਆਪਣੀ ਧਰਾਤਲ ਤੇ ਜਗ੍ਹਾ ਦਿਖਾਉਣ ਲਈ ਲੜੀ, ਤੇ ਉਹਨੇ ਉਹਨਾਂ ਕੁ ਦਿਖਾਤਾ ਕਿ ਆਹ ਚੱਕੋ ਅਸੀਂ 20,000 ਤੋਂ ਉੱਪਰ ਵੋਟਾਂ ਲੈ ਗਏ, 20,323 ਵੋਟਾਂ। ਤੇ ਇਹ ਜੇ 20,000 ਇਹ ਨੇ ਤੇ 8,000 ਉਹ ਨੇ ਤੇ 28,000 ਤਾਂ ਨਿਬੜ ਗਈਆਂ ਜੀ। ਬਾਕੀ ਤੁਸੀਂ 1,500-2,000 ਥੱਲੇ ਵਾਲਾ ਲਾ ਕੇ ਦੇਖੋ, 30,000 ਨਿਕਲ ਗਿਆ ਤਾਂ ਪਿੱਛੇ ਬਚਿਆ 60,000। 60,000 ਚੋਂ 35,000 ਇੱਕ ਲੈ ਕੇ ਜਾ ਰਿਹਾ ਤੇ 24,000 ਇੱਕ ਲੈ ਕੇ ਜਾ ਰਿਹਾ। ਸੋ ਸੰਜੀਵ ਅਰੋੜਾ ਜਿਹੜੇ ਹੁਣ MLA ਚੁਣੇ ਗਏ ਨੇ, ਉਹਨਾਂ ਨੂੰ 90,000 ਵੋਟਾਂ ਦੇ ਵਿੱਚੋਂ ਜਾਂ 60,000 ਵੋਟਾਂ ਜਿਹੜੀਆਂ ਥੱਲੇ 30,000 ਵੰਡਣ ਤੋਂ ਬਾਅਦ ਜੇ ਆਪਾਂ ਦੇਖੀਏ, 60,000 ਵੋਟਾਂ ਚੋਂ 35,179 ਵੋਟਾਂ ਪਈਆਂ ਤੇ ਭਾਰਤ ਭੂਸ਼ਣ ਆਸ਼ੂ ਨੂੰ 24,542 ਵੋਟਾਂ ਪਈਆਂ। ਸੋ ਆਪਾਂ ਪਹਿਲਾਂ ਹੀ ਗੱਲ ਕਰਦੇ ਰਹੇ ਕਿ ਮੁਕਾਬਲਾ ਚਾਹੇ ਆਮੋ ਸਾਹਮਣੇ ਦਾ ਹੋਵੇ, ਚਾਹੇ ਇੱਥੇ ਆਮ ਆਦਮੀ ਪਾਰਟੀ ਔਰ ਕਾਂਗਰਸ ਮੁਕਾਬਲਾ ਹੋਵੇ, ਤੇ ਕਾਂਗਰਸ ਦੀ ਧਿਰ ਚਾਹੇ ਗਰੰਟਡ ਮੰਨ ਕੇ ਚੱਲ ਰਹੀ ਹੋਵੇ ਕਿ ਅਸੀਂ ਜਿੱਤ ਰਹੇ ਹਾਂ, ਪਰ ਸੱਤਾਧਾਰੀ ਧਿਰ ਜਿਸ ਤਰ੍ਹਾਂ ਲੜ ਰਹੀ ਆ ਉਹ ਇੰਨੀ ਸਾਨੇ ਛੱਡੂਗੀ ਨਹੀਂ ਤੇ ਉਹ ਸੀਟ ਲੈ ਗਈ। ਪਰ ਇਹ ਮੁਕਾਬਲਾ ਚਾਰਾਂ ਦੇ ਆਲੇ ਦੁਆਲੇ ਘੁੰਮਣਾ ਸੀ। ਤੀਜੇ ਔਰ ਚੌਥੇ ਨੰਬਰ ਵਾਲੇ ਦੀ ਵੋਟ ਨੇ ਵੀ ਅਹਿਮੀਅਤ ਦਿਖਾਉਣੀ ਸੀ ਕਿ ਹਾਂ ਕੀ ਬਣੂਗਾ ਕੀ ਨਹੀਂ, ਕਿਵੇਂ ਨਤੀਜੇ ਆਉਣਗੇ। ਸੋ ਹੋ ਗਿਆ। ਸੋ ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਤਾਂ 3 ਉਮੀਦਵਾਰ ਹਾਰੇ ਜਿਹੜੇ ਮੁਕਾਬਲੇ 'ਚ ਸੀ। ਬਾਕੀਆਂ ਦਾ ਅਸੀਂ ਕੀ ਗਣੀਏ ਹਾਰੇ ਜੇ ਜਿੱਤੇ। ਹੁਣ ਉਹਨਾਂ ਦੇ ਵਿੱਚ ਸੰਜੀਵ ਅਰੋੜਾ ਨੇ ਜੇ ਦੂਸਰੇ ਨੰਬਰ ਤੇ ਭਾਰਤ ਭੂਸ਼ਣ ਆਸ਼ੂ ਆਏ ਨੇ ਤਾਂ 10,637 ਵੋਟਾਂ ਨਾਲ ਹਰਾਇਆ ਉਹਨਾਂ ਨੂੰ। ਤੇ ਤੀਜੇ ਨੰਬਰ ਤੇ ਜੇ ਜੀਵਨ ਗੁਪਤਾ ਆਏ ਨੇ ਤਾਂ 14,856 ਵੋਟਾਂ ਨਾਲ ਹਰਾਇਆ ਉਹਨਾਂ ਨੂੰ। ਤੇ ਚੌਥੇ ਨੰਬਰ ਤੇ ਜੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਆਏ ਨੇ ਤਾਂ ਉਹਨਾਂ ਨੂੰ 26,976 ਵੋਟਾਂ ਨਾਲ ਹਰਾਇਆ। ਇੰਜ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ 3 ਉਮੀਦਵਾਰ ਹਾਰ ਗਏ। ਠੀਕ ਹੈ। ਤੇ ਚੌਥੇ ਤੋਂ ਬਾਅਦ ਪੰਜਵਾਂ ਨੰਬਰ ਕਿਸੇ ਉਮੀਦਵਾਰ ਦਾ ਨਹੀਂ ਹੈ ਜੀ। ਪੰਜਵਾਂ ਨੰਬਰ ਨੋਟਾ ਦਾ। ਪੰਜਵੇਂ ਨੰਬਰ ਤੇ ਨੋਟਾ 793 ਵੋਟਾਂ ਲੈ ਗਿਆ। ਇਹਦਾ ਮਤਲਬ ਕੋਈ ਹੋਰ ਉਮੀਦਵਾਰ 10 ਉਮੀਦਵਾਰ ਜਿਹੜੇ ਪਿੱਛੇ ਬਚੇ 14 ਚੋਂ, ਉਹਨਾਂ 10 ਚੋਂ ਕੋਈ 1000 ਵੋਟ ਵੀ ਲੈ ਕੇ ਜਾ ਸਕਿਆ। 1000 ਛੱਡੋ 800 ਵੀ ਨਹੀਂ ਲੈ ਕੇ ਜਾ ਸਕਿਆ। 793 ਵੋਟਾਂ ਨੋਟਾ ਨੂੰ ਨੇ। ਪੰਜਵੇਂ ਨੰਬਰ ਤੇ ਨੋਟਾ। 6ਵੇਂ ਨੰਬਰ ਤੇ ਇੱਕ ਆਜ਼ਾਦ ਉਮੀਦਵਾਰ ਹੈ ਜੀ, 280 ਵੋਟਾਂ ਨੇ। ਇਹਦਾ ਮਤਲਬ ਕੋਈ 10 ਉਮੀਦਵਾਰਾਂ ਚੋਂ ਕੋਈ 300 ਵੀ ਲੈ ਕੇ ਜਾ ਸਕਿਆ। 280 ਆਜ਼ਾਦ ਨੂੰ ਪਈਆਂ 6ਵੇਂ ਨੰਬਰ ਤੇ। 7ਵੇਂ ਨੰਬਰ ਤੇ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਕੋਈ ਉਮੀਦਵਾਰ ਸੀ, ਉਹਨੂੰ 173 ਵੋਟਾਂ ਪਈਆਂ। ਠੀਕ ਹੈ। ਇਹਦਾ ਮਤਲਬ ਥੱਲੇ ਵਾਲੇ 9 ਤਾਂ 200 ਵੋਟ ਵੀ ਨਹੀਂ ਲਿਜਾ ਸਕੇ। 7ਵੇਂ ਨੰਬਰ ਤੇ 173 ਹੈ ਜੀ। 8ਵੇਂ ਨੰਬਰ ਤੇ ਨਵਨੀਤ ਕੁਮਾਰ ਗੋਪੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ, ਸਿਰਫ 171 ਵੋਟਾਂ ਮਿਲੀਆਂ ਨੇ। ਹੁਣ ਇੱਥੇ ਵੀ ਹਿਸਾਬ ਲਾਉਣ ਦਾ ਲੋੜ ਹੈ ਕਿ ਇਹ ਕਹਿ ਦਿੱਤਾ ਜਾਂਦਾ ਜੀ ਕਿ ਸ਼ਹਿਰੀ ਹਲਕਾ ਸੀਗਾ ਜੀ, ਹੈ ਨਾ, ਵਪਾਰੀ ਵਰਗ ਸੀਗਾ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਫਿਰ ਚਿਹਰਾ ਵੀ ਉਹੋ ਜਿਹਾ ਸ਼ਹਿਰੀ ਉਤਾਰਿਆ ਸੀਗਾ, ਤਾਂ ਵੀ ਉਹਨੂੰ 171 ਪੈ ਰਹੀਆਂ। ਪਰ ਇਹ ਵੀ ਸੱਚਾਈ ਹੈ ਕਿ 24 ਤੋਂ ਲੈ ਕੇ 26% ਤੱਕ ਸਿੱਖ ਵੋਟ ਹੈ ਇਸ ਹਲਕੇ 'ਚ। ਤੇ ਜੋ ਸਿੱਖ ਵੋਟ ਹੈ ਨਾ ਤਾਂ ਉਹਦਾ ਮਤਲਬ ਅਕਾਲੀ ਦਲ ਅੰਮ੍ਰਿਤਸਰ ਨੂੰ ਪਈ, ਤੇ ਨਾ ਹੀ ਉਹ ਪੂਰੀ ਤਰ੍ਹਾਂ ਫਿਰ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੂੰ ਪਈ। ਇਹ ਵੀ ਹੁਣ ਪੰਥਕ ਤੌਰ ਤੇ ਵੀ ਸੋਚਣ ਦੀ ਲੋੜ ਹੈ ਕਿ ਤੁਹਾਡੇ ਤੇ ਯਕੀਨ ਨਹੀਂ ਹੈਗਾ ਮਤਲਬ ਉਹ ਕੀ ਕਾਂਗਰਸ ਨੂੰ ਆਪ ਨੂੰ ਗਈ ਹੈ ਵੋਟ? ਫਿਰ ਸਹੀ ਹੈ। 8ਵੇਂ ਨੰਬਰ ਤੇ ਨਵਨੀਤ ਕੁਮਾਰ ਗੋਪੀ ਜੀ 171 ਵੋਟਾਂ ਨਾਲ ਆਏ ਨੇ। ਇਹ ਵੀ ਨੋਟਾ ਤੋਂ ਹਾਰ ਗਏ।
9ਵੇਂ ਨੰਬਰ ਤੇ ਚਰਚਾ 'ਚ ਰਹਿਣ ਦਾ ਆਦੀ ਪਤਾ ਨਹੀਂ ਮਸ਼ਹੂਰੀ ਲਈ ਉਹ ਲੜਦਾ ਜਾਂ ਸੱਚਮੁੱਚੋਂ ਕੋਈ ਸੁਨੇਹਾ ਦੇ ਜਾਂਦਾ ਹੈ, ਨੀਟੂ ਸ਼ਟਰਾਂ ਵਾਲਾ 112 ਵੋਟਾਂ ਲੈ ਗਿਆ ਜੀ। ਉਸ ਤੋਂ ਬਾਅਦ ਇਹਨਾਂ 14 ਉਮੀਦਵਾਰਾਂ 'ਚ ਇੱਕੋ ਇੱਕ ਬੀਬੀ ਸੀ ਰੇਨੂ, ਆਜ਼ਾਦ ਉਮੀਦਵਾਰ ਵਜੋਂ ਖੜੀ ਸੀ, ਉਹਨੂੰ 108 ਵੋਟਾਂ ਪਈਆਂ। ਫਿਰ ਅੱਗੇ 11ਵੇਂ ਨੰਬਰ ਤੇ ਆਜ਼ਾਦ ਉਮੀਦਵਾਰ 102 ਵੋਟਾਂ, 12ਵੇਂ ਨੰਬਰ ਤੇ ਆਜ਼ਾਦ ਉਮੀਦਵਾਰ 87 ਵੋਟਾਂ, 13ਵੇਂ ਨੰਬਰ ਤੇ ਆਜ਼ਾਦ ਉਮੀਦਵਾਰ 39 ਵੋਟਾਂ, 14ਵੇਂ ਨੰਬਰ ਤੇ ਆਜ਼ਾਦ ਉਮੀਦਵਾਰ 27 ਵੋਟਾਂ, 15ਵੇਂ ਨੰਬਰ ਤੇ ਆਖਰੀ ਆਜ਼ਾਦ ਉਮੀਦਵਾਰ 21। ਸੋ 14 ਉਮੀਦਵਾਰ ਖੜੇ ਸੀ, ਪਰ ਉਹਨਾਂ ਵਿਚਾਲੇ 5ਵੇਂ ਨੰਬਰ ਤੇ ਨੋਟਾ ਆ ਗਿਆ, ਇਸ ਲਈ ਥੱਲੇ ਜਿਹੜੇ 10 ਬਚੇ 15 ਤੱਕ ਨੰਬਰ ਗਿਆ, ਉਹਨਾਂ ਦਾ ਲਾਸਟ ਉਮੀਦਵਾਰ ਨੂੰ 21 ਵੋਟਾਂ ਨੇ ਜੀ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਫਿਰ ਇਹ ਖੜੇ ਕਾਹਦੇ ਲਈ ਹੁੰਦੇ ਨੇ, ਕੀ ਇੰਨਾ ਨਹੀਂ ਪਤਾ ਹੁੰਦਾ? ਇਹਦੇ ਨਾਲ ਵੱਧ ਤਾਂ ਉਹਨਾਂ ਨਾਲ ਕਾਗਜ਼ ਦਾਖਲ ਕਰਾਉਣ ਗਏ ਹੁੰਦੇ ਨੇ ਬੰਦੇ, ਇਹਦੇ ਨਾਲ ਵੱਧ ਤਾਂ ਗਲੀਆਂ ਮੁਹੱਲੇ 'ਚ ਉਹਨਾਂ ਨੂੰ ਪੋਸਟਰ ਵੰਡਾਉਣ ਵਾਲੇ ਬੰਦੇ ਹੁੰਦੇ ਨੇ, ਜਾਂ ਉਧਰ ਗਲੀ ਮੁਹੱਲਾ ਪਰਿਵਾਰ ਰਿਸ਼ਤੇਦਾਰ ਮਿੱਤਰ ਸੱਜਣ ਵੀ ਵੋਟ ਨਹੀਂ ਪਾਉਂਦੇ। ਸ਼ਹਿਰ 'ਚ 20 ਬੰਦੇ ਵੀ ਤੁਹਾਡੇ ਨਾਲ ਨਹੀਂ ਹੈਗੇ, ਤੁਹਾਡੇ ਨਾਲ 80 ਬੰਦੇ ਵੀ ਨਹੀਂ ਹੈਗੇ, 100 ਬੰਦਾ ਵੀ ਨਹੀਂ ਹੈਗਾ, ਫਿਰ ਚੋਣ ਕਿਉਂ ਲੜਦੇ ਆ? ਕੀ ਇਸ ਲਈ ਕਿ ਕੋਈ ਬਿਠਾ ਕੇ ਸਾਡੀ ਸੇਵਾ ਪਾਣੀ ਕਰ ਦੂਗਾ ਕਿ ਬਹਿ ਜਾ ਤੈਨੂੰ ਲੱਖ ਪੜ 2 ਲੱਖ? ਕੀ ਇਸ ਲਈ ਕਿ ਠੀਕ ਹੈ ਵੀ ਲੜ ਤਾਂ ਮੈਂ ਆਜ਼ਾਦ ਰਿਹਾ, ਪਰ ਮੇਰੇ ਹਿੱਸੇ ਦੇ ਜਿਹੜੇ ਬੰਦੇ ਵਰਕਰ ਹੋਣਗੇ, ਅੰਦਰ ਜਿਹੜੇ 2 ਪੋਲਿੰਗ ਏਜੰਟ ਬੈਠਣਗੇ, ਕਾਊਂਟਿੰਗ ਜਿਹੜੇ 2 ਬੰਦੇ ਜਾਣਗੇ, ਉਹ ਕਿਹੜੀ ਧਿਰ ਦੇ ਹੋਣਗੇ? ਸੱਤਾਧਾਰੀ ਨਾਲ ਬੈਠਣਾ ਹੈ, ਵਿਰੋਧੀ ਧਿਰ ਨਾਲ ਬੈਠਣਾ ਹੈ, ਕਿਹਦੇ ਬੰਦੇ ਬਣ ਕੇ ਜਾਣਾ ਅੰਦਰ ਐਂਟਰ ਕਰਨ ਦਾ? ਇਹ ਤਰੀਕਾ ਵੱਧ ਬੰਦੇ ਐਂਟਰ ਕਰਾਉਣ ਦਾ। ਸੋ ਕੀ ਤਰੀਕਾ ਕਾਰ ਹੈ? ਸੋ ਕਈ ਵਾਰ ਨਾਮ ਇੱਕੋ ਨਾਮ ਦੇ ਬੰਦੇ ਲੱਭ ਨੂੰ ਕੇ ਖੜੇ ਕੀਤੇ ਜਾਂਦੇ ਨੇ ਕਿ ਉਹਦੇ ਨਾਲ ਭਰਮਾ ਲਿਆ ਜਾਓ। ਸੋ ਇਸ ਲਈ ਕੋਈ ਵੀ ਤਰੀਕਾ ਹੋਵੇ, ਪਰ ਇਹ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਜੀ ਕਿ ਸੰਜੀਵ ਅਰੋੜਾ ਦੇ ਹਿੱਸੇ ਜਿੱਤ ਆਈ ਆਮ ਆਦਮੀ ਪਾਰਟੀ ਦੇ, ਉਥੋਂ 3 ਉਮੀਦਵਾਰ ਹਾਰੇ ਨੇ ਤੇ 10 ਉਮੀਦਵਾਰ ਨੋਟਾਂ ਤੋਂ ਵੀ ਹਾਰੇ। ਜੀ ਬਿਲਕੁਲ, ਇਹ ਤਾਂ ਸ਼ਰਮਾ ਜੀ ਤੁਹਾਡੀ ਗੱਲ ਸਹੀ ਹੈ ਵੀ ਜਿੱਤ ਤਾਂ ਜਿੱਤ ਹੀ ਭਾਵੇਂ 1 ਵੋਟ ਨਾਲ ਹੀ ਹੋਈ ਹੈ, ਪਰ ਫਿਰ ਵੀ ਚਲੋ ਓਡੀ ਵੱਡੀ ਜਿੱਤ ਤਾਂ ਨਹੀਂ ਕਹੀ ਜਾ ਸਕਦੀ ਹਾਕਮ ਧਿਰ ਦੀ, ਸੱਤਾਧਾਰੀਆਂ ਦੀ, ਜਿੱਡੀ ਵੱਡੀ ਦੇ ਕਿਆਸ ਲਾਏ ਜਾ ਰਹੇ ਸਨ ਜਾਂ ਜਿੱਦੀਆਂ ਇਹਨਾਂ ਨੇ ਪਹਿਲਾਂ ਦਰਜ ਕੀਤੀਆਂ ਜਿੱਡੀਆਂ ਵੱਡੀਆਂ। ਪਰ ਜਿਵੇਂ ਤੁਸੀਂ ਨੀਟੂ ਸ਼ਟਰਾਂ ਵਾਲੇ ਜਾਂ ਹੋਰ ਲੋਕਾਂ ਦਾ ਜ਼ਿਕਰ ਕੀਤਾ, ਇਹਨਾਂ ਨੇ ਮੈਸੇਜ ਕੀ ਦੇਣਾ? ਇਹਨਾਂ ਨੂੰ ਭੋਲਿਆਂ ਨੂੰ ਤਾਂ ਇਹ ਨਹੀਂ ਪਤਾ ਕਿ ਪੋਲੀਟੀਕਲ ਰਿਫਾਰਮ ਕੋਈ ਸ਼ਬਦ ਹੁੰਦਾ ਤੇ ਉਹਦੇ ਤੇ ਕੋਈ ਅਮਲ ਕਰਨਾ ਹੁੰਦਾ ਜਾਂ ਉਹਦੀ ਕੋਈ ਗੱਲ ਕਰਨੀ ਹੁੰਦੀ ਹੈ। ਇਹ ਤਾਂ ਸੋਸ਼ਲ ਮੀਡੀਆ ਜਾਂ ਜਿਹੜਾ ਵਿਊ ਵਾਲੇ ਲੈਣ ਵਾਲਾ ਜਿਹੜਾ ਮੀਡੀਆ, ਉਹਦੀ ਇਹ ਚੀਜ਼ਾਂ ਪਦੈਸ਼ ਨੇ ਤੇ ਉਹਦੇ ਕਰਕੇ ਬਸ ਜਦੋਂ 4 ਬੰਦੇ ਕਿਸੇ ਪ੍ਰੈਸ ਵਾਲੇ ਬੰਦੇ ਕਿਸੇ ਕੋਲ ਖੜ ਗਏ, ਬੰਦੇ ਆਪਣੇ ਆਪ ਨੂੰ ਸੈਲੀਬ੍ਰਿਟੀ ਸਮਝਣ ਲੱਗ ਪੈਂਦਾ। ਅੱਧੀਆਂ ਸੈਲੀਬ੍ਰਿਟੀਜ਼ ਤਾਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੀ ਪਦੈਸ਼ ਹੈ। ਸੋ ਉਹਨਾਂ ਦਾ ਨਾ ਤਾਂ ਕੋਈ ਸੀਰੀਅਸ ਪੋਲਿਟਿਕਸ ਦੇ ਨਾਲ ਕੋਈ ਮਤਲਬ ਹੈ, ਨਾ ਉਹਨਾਂ ਦਾ ਕੋਈ ਕਿਸੇ ਗੰਭੀਰ ਮੁੱਦੇ ਨਾਲ, ਨਾ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਕੋਈ ਸੰਵੇਦਨਸ਼ੀਲਤਾ, ਨਾ ਕੋਈ ਸਹਿਜ ਉਹਨਾਂ ਦੇ ਵਿਚਰਨ ਦੇ ਵਿੱਚੋਂ ਕੋਈ ਸਹਿਜ ਨਜ਼ਰ ਆਉਂਦਾ, ਨਾ ਕੋਈ ਗੰਭੀਰਤਾ ਉਹਨਾਂ ਦੀ ਪਾਰਟੀਆਂ ਪ੍ਰਤੀ ਆਉਂਦੀ ਹੈ। ਇਹ ਤੱਕ ਇਹਨਾਂ ਨੂੰ ਤਾਂ ਮੈਨੀਫੈਸਟੋ ਨਹੀਂ ਪਤਾ ਹੋਣਾ ਦੂਜੀਆਂ ਪਾਰਟੀਆਂ ਦਾ ਕੀ ਚੋਣ ਲੜ ਲੈਣਗੇ ਇਹ। ਜੀ ਇਸੇ ਗੱਲ ਦੇ ਵਿੱਚੋਂ ਇੱਕ ਜਿਹੜਾ ਤੁਸੀਂ ਗੱਲ ਕਰ ਰਹੇ ਸੀਗੇ ਵੀ ਫਲਾਂ ਪਾਰਟੀ ਦਾ ਬੰਦਾ ਇੰਨੇ ਤੇ ਹਾਰਿਆ ਤੇ ਫਲਾਂ ਇੰਨੇ ਤੇ ਹਾਰਿਆ, 2 ਉਮੀਦਵਾਰਾਂ ਦੇ ਉੱਤੇ ਚਰਚਾ ਜਾਂ 2 ਪਾਰਟੀਆਂ ਦੇ ਬਾਰੇ ਚਰਚਾ ਕਰ ਲੈਂਦੇ ਆ ਜਿਹੜੀਆਂ ਲਗਾਤਾਰ ਤੀਜੇ ਤੇ ਚੌਥੇ ਨੰਬਰ ਤੇ ਨੇ, ਅਕਾਲੀ ਦਲ ਤੇ ਭਾਜਪਾ ਤੀਜੇ ਨੰਬਰ ਤੇ ਆ, ਅਕਾਲੀ ਦਲ ਚੌਥੇ ਨੰਬਰ ਤੇ ਉੱਤੇ ਆ। ਕੀ ਲੁਧਿਆਣਾ ਦੀ ਜਿਹੜੀ ਜ਼ਿਮਨੀ ਚੋਣ ਦਾ ਨਤੀਜਾ, ਇਹ ਅਕਾਲੀ ਭਾਜਪਾ ਗੱਠਜੋੜ ਦਾ ਇੱਕ ਕਾਰਨ ਵੀ ਬਣ ਸਕਦਾ, ਉਹਦਾ ਸੂਤਰਧਾਰ ਵੀ ਬਣ ਸਕਦਾ? ਜੀ ਬਿਲਕੁਲ ਬਣ ਸਕਦਾ ਜੀ, ਕਿਉਂਕਿ ਵੈਸੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਥਿਤੀ ਇਹੀ ਸੀ, ਬੀਜੇਪੀ ਤੀਏ ਨੰਬਰ ਤੇ ਆਈ ਸੀ, ਅਕਾਲੀ ਦਲ ਚੌਥੇ ਤੇ ਰਹਿ ਗਿਆ ਜ਼ਿਆਦਾਤਰ। ਹਾਂਜੀ, ਵੋਟ ਬੈਂਕ ਵੀ ਉਹਨਾਂ ਨਾਲੋਂ ਵੱਧ ਸੀ, ਬੇਸ਼ੱਕ ਸੀਟ ਇੱਕ ਮਿਲ ਗਈ ਸ਼੍ਰੋਮਣੀ ਅਕਾਲੀ ਦਲ ਨੂੰ। ਸੋ ਪਰ ਕੁੱਲ ਮਿਲਾ ਕੇ ਵੋਟ ਪਰਸੈਂਟ ਦੇ ਵਿੱਚ ਬੀਜੇਪੀ ਅੱਗੇ ਨਿਕਲ ਗਈ ਨਾ ਜੀ। ਬਿਲਕੁਲ, ਤਾਂ ਉਸੇ ਤਰ੍ਹਾਂ ਦਾ ਲੁਧਿਆਣਾ ਦਾ ਨਤੀਜਾ ਵੀ ਕੁਝ ਅਜਿਹਾ ਬਿਆਨ ਕਰਦਾ ਜੀ। ਇੱਕ ਪਾਸੇ 20,000, ਇੱਕ ਪਾਸੇ 8,000 ਹੈ। ਜੀਵਨ ਗੁਪਤਾ ਬੀਜੇਪੀ ਦੇ 20,323 ਵੋਟ ਲੈ ਕੇ ਜਾਂਦੇ ਤੇ ਐਡਵੋਕੇਟ ਫਰੋਖਕਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 8203 ਵੋਟਾਂ ਲੈ ਕੇ। ਜੇ ਵੋਟਾਂ ਮਿਲਾ ਲਓ ਤਾਂ 22,506 ਵੋਟਾਂ ਬਣਦੀਆਂ। ਠੀਕ ਹੈ। ਤੇ ਭਾਰਤ ਭੂਸ਼ਣ ਆਸ਼ੂ ਨੂੰ 24,542 ਵੋਟਾਂ ਪਈਆਂ। ਇਹਦਾ ਮਤਲਬ ਦੂਏ ਨੰਬਰ ਤੇ ਸਿੱਧਾ ਆਉਂਦਾ ਅਕਾਲੀ ਦਲ ਤੇ ਬੀਜੇਪੀ ਗੱਠਜੋੜ, ਤੇ ਜੇ ਇਕੱਠਿਆਂ ਹੋ ਕੇ ਲੜਿਆ ਹੁੰਦਾ ਹੋ ਸਕਦਾ ਵੋਟ ਹੋਰ ਵੱਧ ਪੈ ਜਾਂਦੀ। ਬਿਲਕੁਲ, ਇਹ ਵੀ ਮੰਨਿਆ ਜਾ ਰਿਹਾ ਕਿ ਫਿਰ ਤੁਸੀਂ ਸਿੱਧੇ ਮੁਕਾਬਲੇ ਚ ਵੀ। ਹੁਣ ਇਸ ਨੂੰ ਲੈ ਕੇ ਬੀਜੇਪੀ ਨੇ ਮੰਥਨ ਕਰਨਾ, ਇਸ ਨੂੰ ਲੈ ਕੇ ਬਾਦਲ ਧਿਰ ਨੇ ਮੰਥਨ ਕਰਨਾ। ਬਾਦਲ ਧਿਰ ਇਸ ਚੋਣ ਨੂੰ ਇਸ ਵਾਰ ਇਸ ਤਰੀਕੇ ਨਾਲ ਤਾਂ ਜ਼ਰੂਰ ਲੜੀ ਹੈ ਕਿ ਲੈ ਵੀ ਆਪਾਂ ਇਹਦੇ ਵਿੱਚੋਂ ਕੁਝ ਉਭਾਰ ਕੱਢ ਲਈਏ, ਆਪਾਂ ਕੁਝ ਪਾਰਟੀ ਦੇ ਪੈਰ ਲਵਾ ਲਈਏ। 14 ਦੇ 14 ਉਮੀਦਵਾਰਾਂ ਦੇ ਵਿੱਚੋਂ ਜੇ ਕਿਸੇ ਨੂੰ ਸਿਰਦ ਉਮੀਦਵਾਰ ਮੰਨਿਆ ਜਾਂਦਾ ਸੀ ਤਾਂ ਐਡਵੋਕੇਟ ਫਰੋਖਕਾਰ ਸਿੰਘ ਨੂੰ ਮੰਨਿਆ ਸਹੀ ਹੈ ਨਾ, ਪਰ ਉਹਦੇ ਬਾਵਜੂਦ ਵੀ ਨਾ ਤਾਂ ਉਹ ਆਪਣੇ ਨਿੱਜੀ ਰਸੂਖ ਨਾਲ ਵੋਟ ਵਧਾ ਸਕੇ, ਨਾ ਸੁਖਬੀਰ ਦਾ ਰੋਡ ਸ਼ੋਅ, ਨਾ ਵਿਕਰਮ ਮਜੀਠੀਆ ਦੀ ਆਮਦ, ਤੇ ਨਾ ਹੀ ਜ਼ੋਰ ਸ਼ੋਰ ਨਾਲ ਪੂਰੇ ਢੰਗ ਤਰੀਕੇ ਨਾਲ ਲੜਿਆ ਚੋਣ। ਕਿਤੇ ਵੀ ਕੋਈ ਰੰਗ ਨਹੀਂ ਦਿਖਾ ਸਕਿਆ। ਇਹਨਾਂ ਹੀ ਉੱਪਰ ਵਾਲੀਆਂ ਪਾਰਟੀਆਂ ਦੇ ਕੰਨੀ ਲੋਕ ਗਏ ਔਰ ਉਹ ਵੀ ਬੜੇ ਉਦਾਸ ਜਿਹੇ ਮਨਾਂ ਨਾਲ ਗਏ, ਤਾਂ ਹੀ 55% ਵੋਟ ਨਿਕਲੀ ਹੈ, ਵੋਟ ਵੀ ਨਹੀਂ ਨਿਕਲੀ। ਤੋ ਇਹਦਾ ਮਤਲਬ ਅਜੇ ਵੀ ਪੰਜਾਬ ਕੋਈ ਤਲਾਸ਼ ਲੱਭ ਰਿਹਾ, ਕੋਈ ਨਵੀਂ, ਉਹਦੀ ਭਾਲ ਅਜੇ ਮੁੱਕੀ ਨਹੀਂ ਹੈ। ਉਹ ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਤੋਂ ਉਕਤਾ ਚੁੱਕਿਆ।
ਪਰ ਇਸ ਦੇ ਬਾਵਜੂਦ ਵੀ ਅਕਾਲੀ ਦਲ ਬੀਜੇਪੀ ਨੂੰ ਇਹਦੇ ਵਿੱਚੋਂ ਗੱਠਜੋੜ ਦੀ ਸੰਭਾਵਨਾ ਨਜ਼ਰ ਆਉਂਦੀ। ਠੀਕ ਹੈ। ਤੁਸੀਂ ਇਹ ਦੇਖੋ ਕਿ ਕਰੀਬ 14 ਰਾਉਂਡ 'ਚ ਗਿਣਤੀ ਹੋਈ ਹੈ। 14 ਰਾਉਂਡ ਦੀ ਗਿਣਤੀ ਦੇ ਵਿੱਚ ਪਹਿਲੇ 6 ਰਾਉਂਡ ਦੋਹਾਂ ਧਿਰਾਂ ਦੇ ਜਿਹੜੇ ਮੁੱਖ ਮੁਕਾਬਲੇ ਸੀ, ਆਮ ਆਦਮੀ ਪਾਰਟੀ ਤੇ ਕਾਂਗਰਸ, ਉਹਨਾਂ ਦਾ ਸਾਹ ਸੁੱਕਿਆ ਰਿਹਾ। ਪਹਿਲੇ 3 ਰਾਉਂਡ ਆਮ ਆਦਮੀ ਪਾਰਟੀ ਮੂਹਰੇ ਰਹੀ, ਅਗਲੇ 3 ਰਾਉਂਡ ਕਾਂਗਰਸ ਮੂਹਰੇ ਹੋ ਗਈ। ਬੇਸ਼ੱਕ ਲੀਡ ਦੇ ਵਿੱਚ ਅਜੇ ਵੀ ਆਮ ਆਦਮੀ ਪਾਰਟੀ ਦੀ ਲੀਡ ਸੀ, ਪਰ ਉਹ 3000 ਵਾਲੀ ਲੀਡ 6ਵੇਂ ਰਾਉਂਡ ਤੱਕ ਆਉਂਦਿਆਂ 2000 ਦੇ ਗੇਟ 'ਚ ਆ ਗਈ ਸੀ। ਸੋ ਇਸ ਦਾ ਫਿਕਰ ਸੀਗਾ ਅਗਲੇ 2-3 ਰਾਉਂਡ ਹੋਰ ਜੇ ਤਾਂ ਚੱਲ ਗਏ ਤਾਂ ਆਪਣਾ ਕੰਮ ਵਿਗੜ ਸਕਦਾ। ਸੋ ਪਹਿਲੇ 3 ਰਾਉਂਡ ਆਮ ਆਦਮੀ ਪਾਰਟੀ ਤੇ ਅਗਲੇ 3 ਰਾਉਂਡ ਕਾਂਗਰਸ ਤੇ, ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਨੇ ਪਹਿਲਾ ਨੰਬਰ ਨਹੀਂ ਛੱਡਿਆ। 14 ਰਾਉਂਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ ਅਰੋੜਾ 11 ਰਾਉਂਡਾਂ ਦੇ ਵਿੱਚ 1 ਨੰਬਰ ਤੇ ਰਿਹਾ ਤੇ 3 ਰਾਉਂਡ ਦੇ ਵਿੱਚੋਂ ਦੂਏ ਨੰਬਰ ਤੇ ਗਿਆ। ਤੇ ਜਿਹੜੇ 3 ਰਾਉਂਡ ਚੋਂ ਦੂਏ ਨੰਬਰ ਤੇ ਗਿਆ, ਉਸੇ 3 ਰਾਉਂਡਾਂ ਦੇ ਵਿੱਚ ਕਾਂਗਰਸ 1 ਨੰਬਰ ਤੇ ਆਈ। ਪਰ ਫਿਰ ਪਿੱਛੇ ਜਿਹੜੇ 11 ਰਾਉਂਡ ਬਚੇ, ਉਹਨਾਂ 'ਚ ਕਾਂਗਰਸ ਦੂਏ ਨੰਬਰ ਤੇ ਨਹੀਂ ਹੈ। ਉਹਨਾਂ 11 ਚੋਂ ਸਿਰਫ ਉਹ 8 ਵਾਰ ਹੀ ਦੂਜੇ ਨੰਬਰ ਤੇ ਆਈ ਹੈ। ਸੋ ਇਹਦਾ ਮਤਲਬ ਜੇ ਉਹ 8 ਵਾਰ ਦੂਜੇ ਨੰਬਰ ਤੇ ਆਈ ਹੈ ਤਾਂ ਫਿਰ 3 ਵਾਰ ਦੂਜੇ ਨੰਬਰ ਤੇ ਕੌਣ ਆਇਆ? 3 ਵਾਰ ਦੂਜੇ ਨੰਬਰ ਤੇ ਬੀਜੇਪੀ ਆਈ ਹੈ। ਬੀਜੇਪੀ ਆਈ ਹੈ, ਸਹੀ ਗੱਲ। ਤੋ ਇੱਕ ਮਤਲਬ ਕਿ ਤੀਸਰੇ ਰਾਉਂਡ ਦੇ ਵਿੱਚ ਬੀਜੇਪੀ ਦੂਏ ਨੰਬਰ ਤੇ ਹੈ। ਇੱਕੋ 12ਵੇਂ ਰਾਉਂਡ 'ਚ ਬੀਜੇਪੀ ਦੂਜੇ ਨੰਬਰ ਤੇ ਹੈ। ਇਸੇ ਤਰ੍ਹਾਂ ਇੱਕ 14ਵੇਂ ਰਾਉਂਡ 'ਚ ਬੀਜੇਪੀ ਦੂਜੇ ਨੰਬਰ ਤੇ। ਸੋ 3 ਵਾਰ ਬੀਜੇਪੀ ਦੂਜੇ ਨੰਬਰ ਤੇ ਵੀ ਆਈ ਹੈ ਤੇ ਉਹ ਤੋਂ ਬਿਨਾਂ 11 ਵਾਰ ਉਹ ਤੀਜੇ ਨੰਬਰ ਤੇ ਰਹੀ ਹੈ। ਸੋ ਮਤਲਬ ਪਹਿਲੇ, ਦੂਜੇ, ਤੀਜੇ ਨੰਬਰ ਤੇ ਇੱਕ ਵਾਰ ਵੀ ਅਕਾਲੀ ਦਲ ਦਾ ਉਮੀਦਵਾਰ ਨਹੀਂ ਹੈ ਕਿਸੇ ਵੀ ਰਾਉਂਡ ਦੇ ਵਿੱਚ। ਸੋ ਇਸ ਲਈ ਹੁਣ ਬੜੇ ਭਾਈ ਵਾਲੀ ਸਥਿਤੀ ਦਾ ਬਾਰ-ਬਾਰ ਦਿਖ ਰਹੀ ਹੈ। ਚਾਹੇ ਉਹ ਜਲੰਧਰ ਜਿਮਨੀ ਚੋਣ ਦੀ ਗੱਲ ਕਰ ਲਓ, ਚਾਹੇ ਤੁਸੀਂ ਲੋਕ ਸਭਾ ਚੋਣਾਂ ਦੀਆਂ, ਆਮ ਚੋਣਾਂ ਦੀ ਗੱਲ ਕਰ ਲਓ, ਚਾਹੇ ਹੁਣ ਆਹ ਜਿਮਨੀ ਚੋਣ ਦੀ ਗੱਲ ਕਰ ਲਓ। ਦੇਖੋ, ਜਿਮਨੀ ਚੋਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 8 ਜਿਮਨੀ ਚੋਣਾਂ ਹੋਈਆਂ। ਹਾਂਜੀ ਹਾਂਜੀ। 8 ਦੇ ਵਿੱਚੋਂ 6 ਜਿਮਨੀ ਚੋਣਾਂ ਸੱਤਾਧਾਰੀ ਜਿੱਤੀ ਆ। ਉਹ ਰਵਾਇਤ ਰਹਿੰਦੀ ਹੈ ਕਿ ਜ਼ਿਆਦਾਤਰ ਕੰਟਰੋਲ ਕਬਜ਼ਾ ਰਹਿੰਦਾ। ਕੱਲ 5 ਜਿਮਨੀ ਚੋਣਾਂ ਦੇ ਨਤੀਜੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 5 ਦੇ ਵਿੱਚੋਂ 2 ਆਮ ਆਦਮੀ ਪਾਰਟੀ ਲੈ ਗਈ, 1 ਕਾਂਗਰਸ ਲੈ ਗਈ, 1 ਬੀਜੇਪੀ ਲੈ ਗਈ, 1 TMC ਲੈ ਗਈ। ਹੁਣ ਇੱਥੇ ਜੇ ਆਮ ਆਦਮੀ ਪਾਰਟੀ ਪੰਜਾਬ 'ਚ ਜਿੱਤ ਰਹੀ ਹੈ ਤਾਂ ਉਸੇ ਰਵਾਇਤ 'ਚ ਜਿੱਤ ਰਹੀ ਹੈ ਜਿਵੇਂ ਕੇਰਲਾ 'ਚ ਕਾਂਗਰਸ ਜਿੱਤ ਰਹੀ ਹੈ, ਜਿਵੇਂ ਮਤਲਬ ਪੱਛਮੀ ਬੰਗਾਲ 'ਚ TMC ਜਿੱਤ ਰਹੀ ਹੈ, ਜਿਵੇਂ ਗੁਜਰਾਤ ਦੇ ਸੀਟ ਬੀਜੇਪੀ ਜਿੱਤ ਰਹੀ ਹੈ। ਸਹੀ ਮਾਇਨੇ 'ਚ ਤਾਂ ਆਮ ਆਦਮੀ ਪਾਰਟੀ ਜਿੱਤੀ ਹੈ ਤਾਂ ਗੁਜਰਾਤ 'ਚ ਜਿਹੜੀ ਸੀਟ ਜਿੱਤੀ ਹੈ ਉਹ ਜਿੱਤਾ। ਸਹੀ ਹੈ। ਜੇ ਤੁਹਾਡੀ ਸੱਤਾ ਨਹੀਂ ਹੈ, ਤੁਸੀਂ ਤਾਂ ਵੀ ਸੀਟ ਲੈ ਗਏ। ਜਿਵੇਂ ਮਤਲਬ ਕਿ ਲੋਕ ਸਭਾ ਦੀ ਜਿਮਨੀ ਚੋਣ ਸਿਮਰਜੀਤ ਮਾਨ ਜਿੱਤ ਗਏ ਸੀ ਸੰਗਰੂਰ ਤੋਂ, ਜਿਵੇਂ ਬਰਨਾਲਾ ਦੇ ਵਿੱਚ ਕਾਂਗਰਸ ਜਿੱਤ ਗਈ ਸੀ ਜਿਮਨੀ ਚੋਣ ਦੇ ਵਿੱਚੋਂ। ਸੋ ਉਹ ਹੁੰਦਾ ਕਿ ਦੂਸਰੀ ਧਿਰ ਦੀ ਸਰਕਾਰ ਹੋਵੇ ਤੇ ਫਿਰ ਤੁਸੀਂ ਕੱਢ ਲਓ ਸੀਟ, ਫਿਰ ਤਾਂ ਹੈ। ਨਹੀਂ ਤਾਂ ਪਤਾ ਹੀ ਹੈ ਕਿ ਜਿਮਨੀ ਚੋਣ ਤਾਂ ਸਰਕਾਰ ਲੜਦੀ ਕਿਵੇਂ ਤੇ ਜਿੱਤਦੀ ਕਿਵੇਂ ਹੈ। ਪਰ ਕਿਤੇ ਨਾ ਕਿਤੇ ਇਸ ਜਿਮਨੀ ਚੋਣ ਦੇ ਨਤੀਜਿਆਂ ਨੇ ਫਿਰ ਅਕਾਲੀ ਦਲ ਔਰ ਬੀਜੇਪੀ ਨੂੰ ਸੋਚਣ ਲਈ ਮਜਬੂਰ ਕੀਤਾ ਹੋਣਾ ਕਿ ਕਿਉਂ ਨਾ ਆਪਾਂ ਸਿਰ ਜੋੜ ਕੇ ਬਹਿ ਜਾਈਏ। ਜੇ ਆਪਾਂ ਇਕੱਠਿਆਂ ਲੜਦੇ ਹਾਂ ਤਾਂ ਆਪਣੀ ਤਾਕਤ ਵੀ ਵੱਧਦੀ ਆ, ਆਪਣੇ ਕੋਲ ਲੀਡਰਸ਼ਿਪ ਵੀ ਵੱਧਦੀ ਆ, ਹੈ ਨਾ। ਪਰ ਫਿਰ ਖੇਤਰੀ ਪਾਰਟੀ ਵਾਲਾ ਮਸਲਾ ਕਿੱਥੇ ਜਾਊਗਾ? ਫਿਰ ਪੰਥਕ ਬੈਂਕ ਵਾਲਾ ਮਸਲਾ ਕਿੱਥੇ ਜਾਊਗਾ? ਫਿਰ ਪੰਜਾਬ ਦੇ ਮੁੱਦਿਆਂ ਲਈ, ਸੂਬੇ ਦੇ ਮੁੱਦਿਆਂ ਲਈ ਲੜਨ ਵਾਲਾ ਕੀਦਾ ਕਿੱਥੇ ਜਾਊਗਾ? ਇਹਦਾ ਮਤਲਬ ਅਕਾਲੀ ਦਲ ਅਜੇ ਵੀ ਸੱਤਾ ਦੇ ਗੇਟ 'ਚ ਹੀ ਫਸਣ ਲਈ ਤਿਆਰ ਹੈ ਤੇ ਉਹ ਝੋਲੀ ਪੈਣ ਲਈ ਤਿਆਰ ਹੈ ਤੇ ਬੀਜੇਪੀ ਆਪਣੀਆਂ ਲੋੜਾਂ ਲਈ ਉਹਨੂੰ ਨੇੜੇ ਲਾ ਸਕਦੀ ਹੈ। ਇਹਦੀ ਸੰਭਾਵਨਾ ਹੈਗੀ ਆ, ਪਰ ਪੰਜਾਬ ਦੀ ਤਲਾਸ਼ ਇਹਦੇ ਨਾਲ ਮੁੱਕਣੀ ਨਹੀਂ ਹੈ। ਜੇ ਤੁਹਾਡਾ ਜਿਹੜਾ ਸਿਆਸੀ ਗਰਾਊਂਡ ਆ ਉਹ ਲਗਾਤਾਰ ਖਿਸਕਦਾ ਗਿਆ ਤੇ ਤੁਹਾਡਾ ਭਾਈਵਾਲ ਉਹਨੂੰ ਹਾਸਲ ਕਰਦਾ ਗਿਆ, ਤਾਂ ਇੱਥੋਂ ਪਤਾ ਇਹ ਲੱਗਦਾ ਕਿ ਸੱਤਾ ਦੇ ਹੁੰਦੇ, ਜਦੋਂ ਤੁਹਾਡੇ ਕੋਲ ਸੱਤਾ ਸੀ ਤਾਂ ਉਹਦਾ ਲਾਭ ਵੀ ਤੁਸੀਂ ਨਹੀਂ ਲੈ ਸਕੇ। ਉਹ ਤੁਹਾਡੀ ਐਂਟੀ ਇਨਕਮੈਸੀ 15 ਸਾਲਾਂ ਬਾਅਦ ਵੀ ਖਹਿੜਾ ਨਹੀਂ ਛੱਡ ਰਹੀ। ਤੇ ਜਿਹੜਾ ਤੁਹਾਡਾ ਦੂਜਾ ਭਾਈਵਾਲ ਸੀ, ਉਹਨੇ ਤੁਹਾਡੀਆਂ ਕਮਜ਼ੋਰੀਆਂ, ਤੁਹਾਡੇ ਲਗਾਤਾਰ ਮਾਮਲਿਆਂ ਦੇ ਉੱਤੇ, ਫੈਸਲਿਆਂ ਦੇ ਉੱਤੇ ਜਿਹੜਾ ਉੱਕਦੇ ਰਹਿਣਾ, ਹਰ ਵਾਰ ਉੱਕ ਜਾਣਾ ਤੁਸੀਂ। ਲੋਕ ਤੁਹਾਡੇ ਮੂੰਹ ਵੱਲ ਝਾਕਦੇ ਰਹੇ ਪਰ ਤੁਸੀਂ ਉੱਕ ਜਾਂਦੇ ਸੀਗੇ। ਉਹ ਆਪਣਾ ਜਿਹੜਾ ਏਜੰਡਾ ਲੈ ਕੇ ਤੁਰਦੇ ਰਹੇ, ਤੁਸੀਂ ਉਸ ਏਜੰਡੇ ਦੇ ਜਿੱਥੇ ਮੂਹਰੇ ਸੀਗੇ, ਸੀਟਾਂ ਰੋਕਣ ਦੇ ਵਿੱਚ, ਰੈਲੀਆਂ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਅਹੁਦਿਆਂ ਦੇ ਉੱਤੇ, ਅੱਜ ਤੁਸੀਂ ਪਿੱਛ ਲੱਗੂ ਬਣੇ ਖੜੇ ਆ। ਹਾਲਾਤ ਤੁਹਾਡੇ ਇਹ ਨੇ ਤੇ ਪੋਲਿਟਿਕਸ ਤੁਹਾਡੀ ਤਕੜੀ ਹੋਈ ਕਿ ਉਹਨਾਂ ਦੀ ਤਕੜੀ ਹੋਈ? ਫਿਰ ਅਗਲੀ ਗੱਲ ਕਰੀਏ ਸ਼ਰਮਾ ਜੀ, ਕਹਿੰਦੇ ਆਮ ਆਦਮੀ ਪਾਰਟੀ ਦਾ ਜਿੱਤ ਦਾ ਕੀ ਕਾਰਨ ਆ ਤੇ ਬਾਕੀ ਦਲ ਕਿਉਂ ਹਾਰੇ ਜੀ? ਦੇਖੋ ਰਵੀ, ਆਪਾਂ ਹੁਣੇ ਗੱਲ ਕਰ ਰਹੇ ਸੀ ਜਿਮਨੀ ਚੋਣ ਦੇ ਬਾਰੇ। ਹਾਂਜੀ, ਜਿਮਨੀ ਚੋਣਾਂ ਪੰਜਾਬ 'ਚ ਜਦੋਂ ਅਕਾਲੀ ਬੀਜੇਪੀ ਦੇ ਰਾਜ 'ਚ ਹੋਈਆਂ ਨੇ ਤਾਂ ਉਹ ਲਗਭਗ ਜਿੱਤਦੇ ਰਹੇ ਨੇ। ਜੇ ਕਾਂਗਰਸ ਦੇ ਰਾਜ 'ਚ ਹੋਈਆਂ ਤਾਂ ਕਾਂਗਰਸ ਲਗਭਗ ਜਿੱਤਦੀ ਰਹੀ ਹੈ, ਕਦਮ ਛੱਡ ਕੇ ਵੀ। ਸੋ ਜਿਮਨੀ ਚੋਣ ਦੇ ਵਿੱਚ ਹਮੇਸ਼ਾ ਸੱਤਾਧਾਰੀ ਧਿਰ ਦਾ ਨਾ ਦਬਦਬਾ ਰਹਿੰਦਾ। ਹਾਂਜੀ, ਪਲੜਾ ਭਾਰੀ। ਪੁਲਿਸ ਤੰਤਰ, ਸਿਵਲ ਪ੍ਰਸ਼ਾਸਨ, ਅਮਲਾ ਪਾਲਾ, ਅਫਸਰ ਅਧਿਕਾਰੀ, ਸਰਕਾਰ ਦਾ ਜ਼ੋਰ, ਡਰਾਉਣਾ ਧਮਕਾਉਣਾ, ਪੜੋਸਣਾ ਖਰੀਦਣਾ, ਸਾਰੀਆਂ ਸ਼ਕਤੀਆਂ ਜ਼ਿਆਦਾਤਰ ਸੱਤਾਧਾਰੀ ਧਿਰ ਕੋਲ। ਔਰ ਜੇਕਰ ਜਿੱਤ ਦੀ ਗੱਲ ਕਰਨੀ ਹੈ ਤਾਂ ਜਿੱਤ ਦੇ ਵਿੱਚ ਕੋਈ ਸ਼ੱਕ ਨਹੀਂ
ਕਿ ਆਮ ਆਦਮੀ ਪਾਰਟੀ ਦਾ ਬਿਜਲੀ ਵਾਲਾ ਫਾਰਮੂਲਾ ਅਜੇ ਵੀ ਕੰਮ ਕਰ ਰਿਹਾ ਜੀ। ਕੋਈ ਸ਼ੱਕ ਨਹੀਂ ਕਿ 1000 ਰੁਪਏ ਦੀ ਆਸ ਅਜੇ ਵੀ ਖੜੀ ਹੈ। ਕੋਈ ਸ਼ੱਕ ਨਹੀਂ ਕਿ ਲੋਕ ਅਜੇ ਵੀ ਭਗਵੰਤ ਮਾਨ ਨੂੰ ਸੁਣਦੇ ਨੇ, ਹੈ ਨਾ। ਕੋਈ ਸ਼ੱਕ ਨਹੀਂ ਕਿ ਦਿੱਲੀ ਵਾਲਿਆਂ ਨੇ ਸ਼ਹਿਰੀ ਮੈਨੇਜਮੈਂਟ ਦੇ ਹਿਸਾਬ ਨਾਲ ਲੁਧਿਆਣਾ ਨੂੰ ਮੈਨੇਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਹਾਂਜੀ। ਕੋਈ ਸ਼ੱਕ ਨਹੀਂ ਕਿ ਇਸ ਜਿੱਤ ਦੇ ਵਿੱਚ ਸਰਕਾਰ ਨੇ ਉਦਯੋਗਪਤੀਆਂ ਦੇ ਮਸਲੇ ਹੱਲ ਕਰ, ਕੰਮ ਦੇ ਮਸਲੇ ਹੱਲ ਕਰ, ਉਹਦੇ ਰਾਹੀਂ ਵੋਟਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਸੇ ਦੇ ਨਾਲ ਨਾਲ ਕੋਈ ਸ਼ੱਕ ਨਹੀਂਗਾ ਕਿ ਬਕਾਇਦਾ ਤੌਰ ਤੇ ਡੀਪੂ ਵਾਲਿਆਂ ਨੇ ਸਰਕਾਰੀ ਡੀਪੂਆਂ ਦੇ ਦੀਆਂ ਮੀਟਿੰਗਾਂ ਕਰਾ ਕੇ ਉਹਨਾਂ ਨੂੰ ਹੁਕਮ ਚਾੜੇ ਨੇ, ਹੈ ਨਾ। ਰਾਸ਼ਨ ਦੇ ਟਰੱਕ, ਸਮਾਨ, ਸੂਟ, ਸਾੜੀਆਂ, ਉਹਨਾਂ ਸਾਰਿਆਂ ਦਾ ਵੀ ਰੋਲ ਪੂਰਾ ਰਿਹਾ। ਬਿਲਕੁਲ। ਸੋ ਇਸ ਲਈ ਬਹੁਤ ਤਰੀਕਾਕਾਰ ਨੇ। ਪੁਲਿਸ ਜਿਵੇਂ ਪਾਰਟੀ ਦੀ ਬਣ ਕੇ ਵਿਚਰਦੀ ਰਹੀ, ਉਹਦਾ ਵੀ ਤਰੀਕਾ ਕਰ ਰਿਹਾ। ਕਿੰਨਿਆਂ ਨੂੰ ਕਿਹਾ ਉਹਨਾਂ ਦੇ ਥਾਣੇ ਦੇ ਮਸਲੇ ਬੰਦ ਕਰ ਦਿੰਦੇ ਆ, ਕਿੰਨਿਆਂ ਨੂੰ ਕਿਹਾ ਉਹਨਾਂ ਤੈਨੂੰ ਫਸਾ ਦਿੰਦੇ ਆ। ਸੋ ਇਹ ਸਾਰੇ ਤਰੀਕੇਕਾਰ ਚੱਲੇ ਨੇ। ਸੋ ਇਸ ਲਈ ਕੁੱਲ ਮਿਲਾ ਕੇ ਸੱਤਾ ਵਾਲਾ ਪੱਖ ਇਸ ਲਈ ਹਾਵੀ ਰਿਹਾ ਤੇ ਇਸ ਲਈ ਉਹਨਾਂ ਦਾ ਜਿੱਤਣਾ ਤੈਅ ਸੀ। ਦੂਸਰੇ ਪਾਸੇ ਕੱਲਾ ਇਹ ਆਪਣੀ ਤਾਕਤ ਨਾਲ, ਆਪਣੀ ਸਕੀਮਾਂ ਨਾਲ ਹੀ ਨਹੀਂ ਜਿੱਤੇ। ਵਿਰੋਧੀਆਂ ਦੀਆਂ ਨਲਾਇਕੀਆਂ, ਵਿਰੋਧੀਆਂ ਦੀ ਟੁੱਟ ਭੱਜ, ਉਹ ਵੀ ਇੱਕ ਜਿੱਤ ਦਾ ਕਾਰਨ ਬਣੀ। ਸਹੀ। ਕਾਂਗਰਸ ਨੇ ਆਪਣਾ ਵਤੀਰਾ ਕਾਇਮ ਰੱਖਿਆ ਕਿ ਵੀ ਆਪਾਂ ਆਪਣੀ ਧੁਨ ਦੇ ਪੱਕੇ ਆ, ਕੁਛ ਹੋ ਜਾਵੇ ਆਪਾਂ ਇਕਜੁੱਟ ਨਹੀਂ ਹੋਣਾ। ਸੋ ਉਹ ਛਿੱਤਰੋ ਪਤਾਣ ਜਿਹੜਾ ਹੁੰਦੇ ਨੇ, ਉਹ ਸ਼ਰੇਆਮ ਜਿਮਨੀ ਚੋਣ ਚ ਵੀ ਹੁੰਦੇ ਰਹੇ ਕਿ ਆਸ਼ੂ ਦੇ ਘਰੇ ਆਊਗਾ ਬੈਂਸ ਤਾਂ ਬੈਂਸ ਨੂੰ ਨਹੀਂ ਮਿਲੂਗਾ, ਆਸ਼ੂ ਦੇ ਘਰੇ ਆਊਗਾ ਰਾਜਾ ਵੜਿੰਗ ਤਾਂ ਰਾਜਾ ਵੜਿੰਗ ਨੂੰ ਨਹੀਂ ਮਿਲੂਗਾ, ਰਾਜਾ ਵੜਿੰਗ ਪ੍ਰਤਾਪ ਬਾਜਵਾ ਸ਼ਹਿਰ ਚ ਆਉਣਗੇ, ਆਪੇ ਕਰਕੇ ਮੁੜ ਜਾਣਗੇ ਤਾਂ ਵੀ ਆਸ਼ੂ ਨਹੀਂ ਆਊਗਾ। ਸੋ ਇਹ ਮਤਲਬ ਕਿ ਕਿਤੇ ਨਾ ਕਿਤੇ ਆਸ਼ੂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਕੱਲਾ ਹੀ ਲੜ ਲੂ, ਮੈਨੂੰ ਤੁਹਾਡੀ ਲੋੜ ਨਹੀਂ। ਜੀ ਜੀ ਬਿਲਕੁਲ। ਤੇ ਉਹਦਾ ਵੀ ਇੱਕ ਨਤੀਜਾ ਰਿਹਾ। ਦੂਸਰੇ ਪਾਸੇ ਰਾਜਾ ਵੜਿੰਗ ਨੂੰ ਪੁੱਛੋ ਕਿ ਭਾਈ ਤੂੰ ਪਾਰਟੀ ਦਾ ਪ੍ਰਧਾਨ, ਜੇ ਤੈਨੂੰ ਇਹ ਮਨਾਉਣਾ ਪਵੇ ਕਿਸੇ ਨੂੰ, ਫਿਰ ਕੀ ਫਾਇਦਾ, ਹੈ ਨਾ। ਪ੍ਰਤਾਪ ਬਾਜਵਾ ਜਿਹੜਾ ਆਪਣੇ ਆਪ ਨੂੰ ਗਰੰਟੀ 2027 ਦਾ ਮੁੱਖ ਮੰਤਰੀ ਦਾ ਚਿਹਰਾ ਮੰਨ ਕੇ ਚੱਲ ਰਿਹਾ ਹੁਣੇ, ਤੇ ਜੇ ਮੁੱਖ ਮੰਤਰੀ ਦੀ ਫੀਲਿੰਗ ਲੈਣੀ ਹੈ ਫਿਰ ਮੁੱਖ ਮੰਤਰੀ ਵਾਂਗ ਪਾਰਟੀ ਦੀ ਅਗਵਾਈ ਕਰ ਲਓ, ਤੇ ਕਿਉਂ ਨਹੀਂ ਹੁੰਦੀ। ਸੋ ਕਿਤੇ ਵੀ ਕਾਂਗਰਸ ਸਿੱਖਦੀ ਨਹੀਂ ਹੈ, ਚਾਹੇ ਉਹ ਹਰਿਆਣੇ ਵਾਲਾ ਮਸਲਾ ਤੇ ਚਾਹੇ ਪੰਜਾਬ ਵਾਲਾ ਮਸਲਾ। ਜੀ ਜੀ। ਸੋ ਇੱਧਰ ਰਾਣਾ ਗੁਰਜੀਤ, ਚਰਨਜੀਤ ਚੰਨੀ, ਪ੍ਰਗਟ ਸਿੰਘ, ਆਸ਼ੂ, ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾ ਲਿਆ, ਹੈ ਨਾ। ਤੇ ਇਹਦਾ ਮਤਲਬ ਦੂਸਰੇ ਪਾਸੇ ਦੂਸਰਾ ਗਰੁੱਪ ਸੀ। ਲੁਧਿਆਣੇ ਦੇ ਹੋਰ ਕਾਂਗਰਸੀ ਲੀਡਰ ਵੀ ਖੁੱਲ ਕੇ ਨਾਲ ਤੁਰਦੇ ਕੋਈ ਨਜ਼ਰ ਨਹੀਂ ਆਏ ਹੋਏ। ਜੀ ਜੀ। ਸੋ ਉਹਦਾ ਨਤੀਜਾ ਵੀ ਹੈ। ਤੇ ਇਸੇ ਤਰ੍ਹਾਂ ਬੀਜੇਪੀ ਦੀ ਇਕਜੁੱਟਤਾ ਚਾਹੇ ਹੋਵੇ, ਪਰ ਬੀਜੇਪੀ ਸਾਰੀ ਚੋਣ ਚ ਦੁਵਿਧਾ ਚ ਰਹੀ ਹੈ ਕਿ ਆਪਾਂ ਕਾਂਗਰਸ ਕੰਨੀ ਭੁਗਤੀਏ ਉਮੀਦਵਾਰ ਕੰਨੀ, ਆਪਾਂ ਆਪ ਕੰਨੀ ਭੁਗਤੀਏ, ਆਪਾਂ ਆਪਣੇ ਲਈ ਵੋਟ ਲਈਏ। ਸੋ ਕਈ ਵਾਰ ਦੇਰ ਨਾਲ ਆਉਣ ਤੋਂ ਬਾਅਦ ਜਦੋਂ ਤੱਕ ਤੁਸੀਂ ਲੋਕਾਂ ਦੇ ਬੂਹੇ ਤੇ ਜਾਂਦੇ ਹੋ, ਅਗਲੇ ਕਿਸੇ ਨਾਲ ਕਮਿਟ ਕਰ ਚੁੱਕੇ ਹੁੰਦੇ। ਸਹੀ ਗੱਲ, ਬਿਲਕੁਲ। ਸੋ ਇਸ ਲਈ ਬੀਜੇਪੀ ਦੀਆਂ ਵੀ ਕੁਝ ਇਸ ਤਰੀਕੇ ਦੀਆਂ ਗਲਤੀਆਂ ਜਿਹੜੀਆਂ ਆਮ ਆਦਮੀ ਪਾਰਟੀ ਜਿਤਾ ਗਈਆਂ, ਤੇ ਅਕਾਲੀ ਦਲ ਕਦੇ ਵੀ ਹੁਣ ਧਰਾਤਲ ਤੇ ਉਵੇਂ ਪੈਰ ਜਮਾ ਕੇ ਲੜਨ ਵਾਲੀ ਪੋਜੀਸ਼ਨ ਚ ਨਹੀਂ ਆ ਰਿਹਾ। ਜਦੋਂ ਤੱਕ ਉਹ ਉਹਨਾਂ ਮੁੱਦਿਆਂ ਤੇ ਨਹੀਂ ਪਰਤਦਾ, ਉਸ ਸਥਿਤੀ ਤੇ ਨਹੀਂ ਪਰਤਦਾ, ਆਪਣਾ ਭਰੋਸਾ ਬਹਾਲ ਨਹੀਂ ਕਰਦਾ, ਤਦ ਤੱਕ ਕੋਈ ਨਾ ਕੋਈ ਅੰਨਿਆਂ ਚੋਂ ਕਾਣਾ ਰਾਜਾ ਚੁਣਨਾ ਪੈਂਦਾ। ਲੋਕ ਚੁਣ ਲੈਂਦੇ ਆ, ਸੋ ਇਸ ਨੂੰ ਚੁਣਨਾ ਪਿਆ। ਤੇ ਕੀ ਹੁਣ ਇਹਦਾ ਮਤਲਬ ਹੋਰ ਕਿਸੇ ਨਵੀਂ ਭਾਲ ਹੋਊਗੀ, ਜਾਂ ਕਿਸੇ ਹੋਰ ਤੇ ਭਰੋਸਾ ਕਰਕੇ ਪੰਜਾਬ ਕਿਸੇ ਨਵੇਂ ਨੂੰ ਭਾਲੂਗਾ, ਜਾਂ ਉਹਦਾ ਬਾਰ-ਬਾਰ ਜਿਹੜਾ ਭਰੋਸਾ ਟੁੱਟ ਰਿਹਾ ਹੁਣ ਉਹ ਇਸ ਲਈ ਕਿਸੇ ਨੂੰ ਯਕੀਨ ਨਹੀਂ ਕਰੂਗਾ। ਪਰ ਉਹਨਾਂ ਕੋਲ ਫਿਲਹਾਲ ਇੰਨਾ ਸੀਗਾ ਕਿ ਚਲੋ ਸੱਤਾਧਾਰੀ ਧਿਰ ਹੈ, ਇਹਦੇ ਕੋਲ ਅਜੇ 1.5-2 ਸਾਲ ਹੈਗੇ ਨੇ, ਇਸ ਲਈ ਉਹਨਾਂ ਦੀ ਝੋਲੀ ਪੈਣਾ ਹੀ ਠੀਕ ਹੈ। ਇਹ ਵੀ ਇੱਕ ਹਾਂਜੀ ਬਿਲਕੁਲ, ਸੱਤਾਧਾਰੀਆਂ ਕੋਲੇ ਅੱਜ ਤਾਂ ਹੁੰਦਾ ਹੀ ਹੈ ਜੀ ਸੱਤਾ ਦਾ, ਉਹ ਜੇ ਤਾਂ ਕੋਈ ਦੋ ਰਾਏ ਨਹੀਂ। ਪਰ ਦੇਖੋ, ਇੱਕ ਆਪਾਂ ਖਬਰਾਂ ਵੀ ਕਰਦੇ ਰਹੇ ਹਾਂ, ਤੁਸੀਂ ਬੜੀ ਤਫਸੀਲ ਦੇ ਨਾਲ ਦੱਸਦੇ ਵੀ ਰਹੇ ਆ। ਇੱਕ ਬੰਦਾ, ਇੱਕ ਉਮੀਦਵਾਰ ਆ, 3 ਮਹੀਨੇ ਪਹਿਲਾਂ ਆ ਗਿਆ ਤੇ ਉਹ ਕੈਬਨਿਟ ਮੀਟਿੰਗਾਂ ਕਰੀ ਜਾਂਦਾ, ਫੈਸਲੇ ਕਰੀ ਜਾਂਦਾ, ਲੋਕਾਂ ਦੇ ਪ੍ਰਭਾਵ ਦੇ ਰਿਹਾ ਕਿ ਬਾਈ ਮੈਂ ਤੁਹਾਡੇ ਕੰਮ ਕਰਾ ਸਕਦਾ। ਬੇਸ਼ੱਕ ਬਾਅਦ ਚ ਪਤਾ ਨਹੀਂ ਕਿਹਨੇ ਮਿਲਣਾ, ਕਿਹਨੇ ਟੱਕਰਨਾ, ਲੋਕਾਂ ਨੂੰ ਨਹੀਂ ਮਿਲਣਾ, ਆਪਾਂ ਨੂੰ ਪਤਾ ਹੀ ਹੈ ਕਿੰਨਾ ਕੁ ਮਿਲਦੇ ਨੇ, ਪਰ ਉਹ ਪ੍ਰਭਾਵ ਜਾਂਦਾ ਜਦੋਂ ਕਿਸੇ ਬੰਦੇ ਦਾ ਕੰਮ ਹੁੰਦਾ। ਜਿਵੇਂ ਤੁਸੀਂ ਕੱਲ ਪਰਸੋਂ ਗੱਲ ਕਰ ਰਹੇ ਸੀਗੇ ਵੀ ਕਿਸੇ ਵੀ ਉਦਯੋਗਪਤੀ ਹੈ, ਚਾਹੇ ਉਹ ਕਾਰੋਬਾਰੀ, ਉਹਦੇ ਨਾਲ 8-10 ਪਰਿਵਾਰ ਤਾਂ ਅਟੈਚ ਹੈਗੀ ਆ ਨਾ। ਉਹਦੇ ਕੋਈ ਕੰਮ ਕਰਨ ਵਾਲਾ, ਕੋਈ ਉਹਦਾ ਡਰਾਈਵਰ ਹੈ, ਕੋਈ ਉਹਦਾ ਅਕਾਊਂਟੈਂਟ ਹੈ, ਕੋਈ ਉਹਦੇ ਹੋਰ ਜਿੱਥੇ ਉਹਦੀ ਮਿਲ ਲੱਗੀ ਹੈ, ਕੋਈ ਉੱਥੇ ਕੰਮ ਕਰਦਾ, ਕੋਈ ਕਿਸੇ ਵੀ ਤਰੀਕੇ ਦੇ ਨਾਲ। ਸੋ ਉਹਦੇ ਨਾਲ ਉਹ ਗੰਢ ਧੁੱਪ ਲੈ ਜਾਂਦੇ ਆ ਬੰਦੇ। ਤੇ ਇਸ ਤਰ੍ਹਾਂ ਇੱਕ ਬੰਦਾ ਹੁਣ 15 ਦਿਨ ਪਹਿਲਾਂ ਗੁਪਤੇ ਵਰਗੇ ਬੰਦੇ ਚੋਣ ਮੈਦਾਨ ਚ ਉਤਰੇ ਆ, ਫਿਰ ਵੀ ਤੀਜਾ ਨੰਬਰ ਲੈ ਗਏ। ਇਹਦਾ ਮਤਲਬ ਲੋਕ ਤਾਂ ਉਡੀਕ ਹੀ ਰਹੇ ਸੀਗੇ, ਤੁਸੀਂ ਲੇਟ ਹੋ ਗਏ। ਤੇ ਖਬਰਾਂ ਕਿੰਨੇ ਲੋਕ ਹੋਣਗੇ, ਜਦੋਂ ਆਪਾਂ ਵੋਟ ਫੀਸ ਦੀ ਗੱਲ ਕਰ ਰਹੇ ਸੀਗੇ, ਕਿੰਨੇ ਲੋਕ ਉਹ ਹੋਣਗੇ ਸ਼ਰਮਾ ਜੀ, ਜਿਹੜੇ ਲੋਕ ਵੋਟ ਪਾਉਣ ਹੀ ਨਹੀਂ ਆਏ ਵੀ ਆਪਾਂ ਸੱਤਾਧਾਰੀਆਂ ਦੇ ਵਿਰੁੱਧ ਭੁਗਤਾਂਗੇ, ਕੱਲ ਨੂੰ ਨੰਗੇ ਹੋਵਾਂਗੇ, ਐਵੇਂ ਤੰਗ ਹੋਵਾਂਗੇ, ਕੀ ਫਾਇਦਾ। ਸੋ ਉਹਨਾਂ ਨੂੰ ਲਿਆਉਣਾ ਕਿਹਨੇ ਸੀਗਾ। ਹਾਂਜੀ, ਆਪਾਂ ਗੱਲ ਕਰਦੇ ਨੇ ਕਿ ਸੱਤਾਧਾਰੀ ਧਿਰ ਨੇ ਇਹ ਜ਼ੋਰ ਵੀ ਨਾਲ ਰੱਖਿਆ ਕਿ ਜਿਹੜੀ ਸਾਡੀ ਵੋਟ ਨਹੀਂ, ਉਹ ਵੋਟ ਨਿਕਲੇ ਨਾ ਕਰੋ। ਹਾਂਜੀ ਬਿਲਕੁਲ ਬਿਲਕੁਲ। ਉਹਦੇ ਵਿੱਚ ਵੀ ਉਹਨਾਂ ਨੇ ਕਿੰਨੇ ਵੋਟ ਤੋਂ ਰੋਕੀ ਵੀ ਹੋਣੀ। ਜੀ ਜੀ ਬਿਲਕੁਲ।
ਤੇ ਜਾਂਦਿਆਂ ਦੀ ਗੱਲ ਕਰੀਏ ਸ਼ੰਭੂ ਮੋਰਚੇ ਵਾਲਿਆਂ ਦੀ, ਕਹਿੰਦੇ ਫੰਡਾਂ ਤੇ ਖਰਚਿਆਂ ਦਾ ਹਿਸਾਬ ਕਿਤਾਬ ਇਹਨਾਂ ਨੇ ਦਿੱਤਾ ਤੇ ਲੈਣ ਦੇਣ ਬਰਾਬਰ ਹੀ ਆ ਜੀ ਤਕਰੀਬਨ। ਹਾਂ ਪ੍ਰਵੀਨ ਜੀ, ਮੈਨੂੰ ਲੱਗਦਾ ਇਹਨੇ ਬੈਲੈਂਸ ਸ਼ੀਟ ਪੜ੍ਹੀ ਹੋਈ ਹੈ। ਬੈਲੈਂਸ ਸ਼ੀਟ ਦੇ ਵਿੱਚ ਨਾ ਬੈਲੈਂਸ ਆ ਕੇ ਮਿਲਾਉਣਾ ਹੀ ਹੁੰਦਾ ਥੱਲੇ। ਹਾਂਜੀ ਸਹੀ, ਤੇ ਉਹੀ ਨੋ ਚੀਜ਼ ਹੈ। ਪ੍ਰੋਫਿਟ ਨੋ ਲਾਸ। ਹਾਂ ਕਹਿੰਦੇ ਲਓ ਜੀ, ਸ਼ੰਭੂ ਮੋਰਚੇ ਦੌਰਾਨ ਫੰਡਾਂ ਦਾ ਹਿਸਾਬ ਕਿਤਾਬ ਚੱਕੋ। ਬਕਾਇਦਾ ਤੌਰ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਕਾਇਦਾ ਤੌਰ ਤੇ ਜਿਹੜੇ ਖਜ਼ਾਨਚੀ ਲਾਏ ਹੋਏ ਸੀਗੇ, ਦਿਲਬਾਗ ਸਿੰਘ ਹਰੀਗੜ੍ਹ ਤੇ ਗੁਰਅਮਨੀਤ ਸਿੰਘ ਮਾਂਗਟ, ਇਹਨਾਂ ਨੇ ਬਕਾਇਦਾ ਤੌਰ ਤੇ ਸਾਰਾ ਹਿਸਾਬ ਕਿਤਾਬ। ਔਰ ਮੈਂ ਦੱਸ ਦਿਆਂ ਕਿ 401 ਦਿਨ ਜਿਹੜਾ ਇਹ ਮੋਰਚਾ ਚੱਲਿਆ ਸ਼ੰਭੂ ਔਰ ਖਨੌਰੀ, ਉਹਦੇ ਵਿੱਚੋਂ ਇਹ ਸ਼ੰਭੂ ਮੋਰਚੇ ਵਾਲਿਆਂ ਦਾ ਆਪਣਾ ਹਿਸਾਬ ਕਿਤਾਬ ਹੈ। ਕਿਸਾਨ ਮਜ਼ਦੂਰ ਮੋਰਚਾ ਤੇ ਹੈ ਨਾ, ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਸਕੀਮ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿੰਦਾ, ਉਹਨਾਂ ਦਾ ਜਿਹੜਾ 13 ਫਰਵਰੀ 2024 ਤੋਂ ਜਿਹੜਾ ਮੋਰਚਾ ਸ਼ੁਰੂ ਹੋਇਆ ਸੀਗਾ ਇਹ, ਉਹਦੇ ਵਿੱਚੋਂ ਸ਼ੰਭੂ ਬਾਰਡਰ ਵਾਲੇ ਮੋਰਚੇ ਵਾਲਿਆਂ ਨੇ ਆਪਣਾ ਫਿਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹਿਸਾਬ ਦਿੱਤਾ ਗਿਆ, ਜਿਸ ਚ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਵੱਲੋਂ, ਪੰਜਾਬ ਦੇ ਕਿਸਾਨਾਂ ਵੱਲੋਂ, ਹੋਰ ਨੁਮਾਇੰਦਿਆਂ ਵੱਲੋਂ, ਧਿਰਾਂ ਵੱਲੋਂ, ਵੱਖ-ਵੱਖ ਵਰਗਾਂ ਵੱਲੋਂ, ਪੰਜਾਬ ਤੋਂ ਬਾਹਰੋਂ ਵੀ ਜਿਹੜਾ ਇਹ 401 ਦਿਨ ਚੱਲੇ ਮੋਰਚੇ 'ਚ ਫੰਡ ਆਇਆ, ਉਹ 20 ਲੱਖ ਦੇ ਕਰੀਬ ਆਇਆ। 20,58,000 ਜੀ, 20,58,254 ਰੁਪਈਏ ਕਹਿੰਦੇ ਸਾਨੂੰ ਹਾਸਲ ਹੋਏ। ਤੇ ਅਸੀਂ 20 ਲੱਖ ਫੰਡ ਆਇਆ, 20 ਲੱਖ ਖਰਚ ਲਿਆ। 20,58,254 ਦੇ ਵਿੱਚੋਂ ਅਸੀਂ 20,56,520 ਰੁਪਏ ਖਰਚ ਲਏ ਜੀ। ਸੋ ਇਸ ਤਰ੍ਹਾਂ ਮਤਲਬ ਕਿ ਜੇ ਤੁਸੀਂ ਹਿਸਾਬ ਲਾਓ ਕਿ 20,58,254 ਆਇਆ ਸੀ, 20,56,520 ਖਰਚ ਲਿਆ, ਤੇ ਪਿੱਛੇ ਕਹਿੰਦੇ 1,734 ਰੁਪਏ ਬਚ ਗਏ ਸਰ। ਠੀਕ ਹੈ। ਸੋ ਇਹ ਬੱਚਤ ਹੈ। ਸੋ ਅਗਲੇ ਨੇ ਆਪਣਾ ਪੂਰਾ ਹਿਸਾਬ ਕਰ ਦਿੱਤਾ, ਜੋ ਆਇਆ ਸੋ ਲਾਇਆ। ਚਲੋ ਜੀ, ਫਤਿਹ ਬੁਲਾਓ ਤੇ ਕਰ ਜੀ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।